ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੋਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਅਹਿਮ ਤੇ ਖਾਸ ਜਾਣਕਾਰੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ। ਉਹ ਇਹ ਕਿ ਬਲੈਕ ਫਰਾਈਡੇ ਤੇ ਸਾਈਬਰ ਮੰਡੇ ਦੇ ਦਿਨਾਂ ਦੇ ਦੌਰਾਨ, ਇਹਨਾਂ ਦਿਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬੀ ਰੇਡੀਓ USA ਨੇ ਆਪਣੇ ਸਰੋਤਿਆਂ ਦੇ ਖਾਤਰ ਇੰਟਰਨੈਟ ਰੇਡੀਓ ਸੈੱਟ ਦੇ ਉੱਤੇ ਖਾਸ ਆਫਰ ਲੈ ਕੇ ਆਂਦੀ ਹੈ। ਜੇਕਰ ਅਮਰੀਕਾ ਭਰ ਦੇ ਵਿੱਚ ਤੁਸੀਂ ਕਿਤੋਂ ਵੀ ਇਹਨੂੰ ਖਰੀਦਦੇ ਹੋ, ਇਹਦਾ ਆਰਡਰ ਕਰਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਚਾਰजेस ਨਹੀਂ ਪੈਣਗੇ, ਉਹ ਬਿਲਕੁਲ ਫ੍ਰੀ ਨੇ। ਅਮਰੀਕਾ ਦੇ ਵਿੱਚ ਕਿਤੋਂ ਵੀ ਤੁਸੀਂ ਇੰਟਰਨੈਟ ਰੇਡੀਓ ਨੂੰ ਆਰਡਰ ਕਰਕੇ ਅੱਜ ਹੀ ਇਸ ਆਫਰ ਦਾ ਲਾਭ ਜਿਹੜਾ ਉਠਾ ਸਕਦੇ ਹੋ। ਆਰਡਰ ਕਰਨ ਦੇ ਲਈ ਨੰਬਰ ਮਾਫ ਕਰਨਾ 408-272-5200। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਘਿਰਾਓ ਤੋਂ। ਹੁਣ ਕਿਹੜੀ ਧਿਰ ਹੈ ਜਿਹੜੀ ਕਹਿ ਰਹੀ ਹੈ ਕਿ ਹੁਣ ਅਸੀਂ ਕੋਠੀ ਨੂੰ ਘੇਰਾਂਗੇ? ਦੇਖੋ, ਇੱਥੇ ਤੁਹਾਨੂੰ ਪਤਾ ਹੀ ਹੈ ਜੋ ਇਸ ਵੇਲੇ ਮਾਹੌਲ ਹੈ ਖਨੌਰੀ ਉੱਤੇ ਜਿਹੜਾ ਚੱਲ ਰਿਹਾ ਸੀਗਾ ਮੋਰਚਾ, ਉਸ ਤੋਂ ਬਾਅਦ ਮਰਨ ਵਰਤ ਦਾ ਐਲਾਨ, ਮਰਨ ਵਰਤ ਦੇ ਅਮਲ ਤੋਂ ਪਹਿਲਾਂ ਡੱਲੇਵਾਲ ਨੂੰ ਚੁੱਕ ਲੈਣਾ, ਉਸ ਤੋਂ ਬਾਅਦ ਫਿਰ ਡੱਲੇਵਾਲ ਦਾ ਹਿਰਾਸਤ ਦੇ ਵਿੱਚ ਮਰਨ ਵਰਤ ਚੱਲਣਾ, ਉਧਰੋਂ ਸੁਖਦੇਵ ਸਿੰਘ ਹਰਦੋ ਝੰਡਾ ਦਾ ਮਰਨ ਵਰਤ ਸਟਾਰਟ ਹੋ ਜਾਣਾ। ਇਹ ਸਾਰਾ ਕੁਝ ਆ। ਪ੍ਰਸ਼ਾਸਨ ਜੇ ਗਿਆ ਸੀਗਾ ਬਾਰਡਰ ਤੇ ਤਾਂ ਕਿਸਾਨਾਂ ਨੇ ਗੱਲ ਨਹੀਂ ਕੀਤੀ। ਉਹਨਾਂ ਨੇ ਆਖਿਆ ਕਿ ਮੁਲਾਕਾਤ ਉਸ ਤੋਂ ਬਾਅਦ, ਗੱਲਬਾਤ ਉਸ ਤੋਂ ਬਾਅਦ, ਪਹਿਲਾਂ ਸਾਡੇ ਆਗੂ ਨੂੰ ਹਿਰਾਸਤ ਤੋਂ ਤੁਸੀਂ ਫਾਰਗ ਕਰੋ। ਹੁਣ ਉਸ ਤੋਂ ਬਾਅਦ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ, ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ, ਇਹਨਾਂ ਦੀ ਜਿਹੜੀ ਸਾਂਝੀ ਮੀਟਿੰਗ ਹੋਈ ਆ, ਇਹਦੇ ਵਿੱਚ ਇਹਨਾਂ ਨੇ ਦੋਵਾਂ ਹੀ ਫੋਰਮਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ 1 ਦਸੰਬਰ ਨੂੰ ਸੰਗਰੂਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਏਗਾ ਅਤੇ ਪੂਰੇ ਦੇਸ਼ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਇਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਆ। ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੋਸਤੀ ਰੱਖਦੇ ਹੋਏ ਕਿਸਾਨ ਆਗੂ ਡੱਲੇਵਾਲ ਨੂੰ 26 ਨਵੰਬਰ 3:30 ਵਜੇ ਮੋਰਚੇ ਉੱਪਰ ਹਮਲਾ ਕਰਕੇ ਗ੍ਰਿਫਤਾਰ ਕਰ ਲਿਆ ਜੀ। ਉਹ ਕਹਿੰਦੇ ਆ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਤਹਿਤ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਕੇ 26 ਨਵੰਬਰ ਤੋਂ ਸ਼ੁਰੂ ਕਰਨ ਵਰਤ ਨੂੰ ਨਾਕਾਮ ਕਰਨ ਦਾ ਯਤਨ ਕੀਤਾ ਸੀ। ਪਰ ਕਿਸਾਨ ਡੱਲੇਵਾਲ ਵੱਲੋਂ ਹਸਪਤਾਲ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਸੁਖਦੇਵ ਸਿੰਘ ਕਹਿ ਰਹੇ ਸੀ ਸੁਖਜੀਤ ਹਰਦੋ ਝੰਡਾ ਵੱਲੋਂ ਖਨੌਰੀ ਬਾਰਡਰ ਉੱਪਰ ਮਰਨ ਸ਼ੁਰੂ ਕਰ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਜਿਹੜਾ ਹੈ ਉਹ ਦਿੱਤਾ, ਯਾਨੀ ਇਹਨਾਂ ਦੇ ਮਨਸੂਬੇ ਫੇਲ ਕਰ ਦਿੱਤੇ ਗਏ। ਜੀ ਜੀ। ਹੁਣ ਦੇਖੋ, ਗੱਲ ਫੇਰ ਉੱਥੇ ਖਲੋ ਜਾਣੀ ਆ। ਸੰਗਰੂਰ ਦੇ ਵਿੱਚ ਮੈਨੂੰ ਇਹਨਾਂ ਦੇ ਐਕਸ਼ਨ ਪ੍ਰੋਗਰਾਮ ਕੁਝ ਸਮਝ ਤੋਂ ਬਾਹਰ ਲੱਗਦੇ ਆ। ਸੰਗਰੂਰ ਦੇ ਵਿੱਚ ਤੇ ਮੁੱਖ ਮੰਤਰੀ ਰਹਿੰਦਾ ਹੀ ਨਹੀਂ। ਸੰਗਰੂਰ ਦੇ ਵਿੱਚ ਜਸਟ ਉਹਦੀ ਇੱਕ ਰਹਿਸ਼ ਆ। ਅੱਗੇ ਉਗਰਾਹਾਂ ਵਾਲੇ ਵੀ ਏਦਾਂ ਹੀ ਕਰਦੇ ਰਹੇ ਨੇ। ਉਹ ਜਾਂਦੇ ਆ, ਮਤਲਬ ਕਿ ਘਰਾਓ ਕਰਨਾ ਜੀ, ਘਰਾਓ ਕਰਨਾ। ਉਹ ਪੁਲਿਸ ਵਾਲੇ ਉਰਾਂ ਹੀ ਜਦੋਂ ਵੜੀਏ ਇੱਧਰ ਨੂੰ, ਇਹਨਾਂ ਦੀ ਰਹਿਸ਼ ਵੱਲ ਨੂੰ ਜਾਈਏ, 3 ਕਿਲੋਮੀਟਰ ਉਰਾਂ ਹੀ ਰੋਕ ਲੈਂਦੇ ਆ ਜਥੇਬੰਦੀਆਂ ਨੂੰ। ਉੱਥੇ ਤਾਂ ਹੈ ਹੀ ਨਹੀਂ ਕੋਈ
ਮਾਨ ਸਾਹਿਬ ਤੇ ਮੈਨੂੰ ਲੱਗਦਾ ਕਿ ਇਹਨਾਂ 2.5-3 ਸਾਲਾਂ ਚ ਸੰਗਰੂਰ ਕਿਤੇ ਰਾਤਾਂ ਹੀ 4 ਰੁਕੇ ਹੋਣੇ ਮਸਾਂ। ਇੱਕ ਤੇ ਇੱਕ ਰਾਤ ਉਹ ਆ ਰਾਤ ਉਹ ਗੁਜ਼ਾਰੀ ਸੀਗੀ ਜਦੋਂ ਤੁਹਾਨੂੰ ਪਤਾ ਰੀਸ਼ਫਲਿੰਗ ਹੋਣੀ ਸੀਗੀ। ਮੈਂ ਤੁਹਾਨੂੰ ਦੱਸਦਾ ਸੀਗਾ ਕਿ ਇੱਕ ਰਾਤ ਇਹਨਾਂ ਨੇ ਸੰਗਰੂਰ ਗੁਜ਼ਾਰੀ ਆ, ਇੱਕ ਆ ਕੇ ਬਠਿੰਡੇ ਝੀਲਾਂ ਦੇ ਵਿੱਚ ਜਿਹੜਾ ਹੈਗਾ ਸਰਕਾਰੀ ਰੈਸਟ ਹਾਊਸ ਉਹਦੇ ਵਿੱਚ ਗੁਜ਼ਾਰੀ ਸੀ। ਤਾਂ ਮਤਲਬ ਕਿ ਇਹ ਹੁਣ ਮੇਰੇ ਖਿਆਲ ਦੇ ਨਾਲ ਤੇ ਇੰਜ ਕਰ ਸਕਦੇ ਸੀਗੇ ਕਿ ਜਿਵੇਂ ਤੁਹਾਨੂੰ ਯਾਦ ਹੋਣਾ ਬਹੁਤ ਮੌਕਿਆਂ ਤੇ ਸਰਕਾਰ ਜਿਹੜੀ ਉਹ ਖੁਦ ਹਾਈ ਕੋਰਟ ਚਲ ਜਾਂਦੀ ਆ ਕਿ ਇਹ ਜੀ ਸਾਡੇ ਪ੍ਰਬੰਧ ਨੂੰ ਇਹ ਬਹੁਤ ਜ਼ਿਆਦਾ ਧੱਕਾ ਪਹੁੰਚਾਉਣਗੇ, ਜਨ ਜੀਵਨ ਪ੍ਰਭਾਵਿਤ ਹੋਏਗਾ। ਫਿਰ ਹਾਈ ਕੋਰਟ 'ਚ ਸੁਣਵਾਈ ਹੁੰਦੀ ਆ, ਜਥੇਬੰਦੀਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਬਈ ਤੈਅ ਕੀਤੀ ਜਗ੍ਹਾ ਤੇ ਜਾ ਕੇ ਪ੍ਰੋਟੈਸਟ ਕਰ ਲਓ। ਇਹ ਅੱਗੇ ਹੋਇਆ, ਕੈਪਟਨ ਸਰਕਾਰ ਵੀ ਗਈ, ਸ਼ਾਇਦ ਇੱਕ ਅੱਧ ਵਾਰ ਮਾਨ ਸਰਕਾਰ ਵੀ ਗਈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਉਹ ਵੀ ਆਪਸ਼ਨ ਅਪਣਾ ਸਕਦੇ ਸੀ, ਪਰ ਕਿਸਾਨ ਆਗੂ ਸ਼ਾਇਦ ਇਸ ਐਕਸ਼ਨ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਕਾਬੂ ਕਰਨਾ ਚਾਹੁੰਦੇ ਆ। ਉਹ ਮੇਰੇ ਖਿਆਲ ਦੇ ਨਾਲ ਇਹ ਚੇਤਾਣਾ ਚਾਹੁੰਦੇ ਨੇ ਕਿ ਭਾਈ ਤੁਸੀਂ ਪਾਸੇ ਹੋ ਜਾਓ ਸਾਡੀ ਆ ਕੇਂਦਰ ਦੇ ਨਾਲ, ਤੇ ਜੇ ਤੁਸੀਂ ਸਾਨੂੰ ਖੱਜਲ ਕਰੋਗੇ ਤੇ ਖੱਜਲ ਅਸੀਂ ਕਰਾਂਗੇ, ਕਿਉਂਕਿ ਗਾਂ ਆਪਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਨੇਤਾਵਾਂ ਨੇ ਪ੍ਰਚਾਰ ਚ ਉਤਰਨਾ ਹੈ। ਤਾਂ ਹੋ ਸਕਦਾ ਹੈ ਕਿ ਇਹ ਇੱਕ ਪ੍ਰੈਸ਼ਰ ਕ੍ਰੀਏਟ ਕਰਨ ਦੀ ਰਣਨੀਤੀ ਹੋਵੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਿਰਾਸਤ ਜਲਦੀ ਤੋਂ ਜਲਦੀ ਖਤਮ ਹੋ ਜਾਏ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਭਾਜਪਾ ਦੀ ਮੁਹਿੰਮ ਨੇ ਕਹਿੰਦੇ ਪੰਜਾਬ ਦੇ ਵਿੱਚ ਦਮ ਤੋੜਤਾ ਜੀ। ਹੁਣ ਵੇਖੋ ਭਾਜਪਾ ਦਾ ਜਿਹੜਾ ਨਾ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇੱਕ ਗਫਲਤ ਸੀਗੀ ਕਿ ਅਸੀਂ ਬਹੁਤ ਆਸਾਨੀ ਨਾਲ ਮਤਲਬ ਕਿ ਜਿਹੜਾ ਪਾਰਟੀਆਂ ਦੇ ਵਿੱਚ ਟੁੱਟ ਭੱਜ ਹੋ ਕੇ ਨੇਤਾਵਾਂ ਦਾ ਨਖੇੜਾ ਹੁੰਦਾ ਹੈ ਕਿ ਅਸੀਂ ਉਹਨਾਂ ਦੇ ਜ਼ਰੀਏ ਬਹੁਤ ਆਸਾਨੀ ਦੇ ਨਾਲ ਪਾਰਟੀ ਨੂੰ ਅੱਗੇ ਲੈ ਜਾਵਾਂਗੇ ਜੀ। ਪਰ ਰੌਲਾ ਤਾਂ ਇਹ ਆ ਕਿ ਪੰਜਾਬ ਦੇ ਲੋਕ ਜਿਹੜੇ ਆ, ਹਾਂ ਠੀਕ ਹੈ ਕੁਛ ਹੱਦ ਤੱਕ ਉਹਨਾਂ ਦਾ ਵੋਟ ਬੈਂਕ ਨਾਲ ਜਾਂਦਾ, ਪਰ ਉਹਨਾਂ ਨੂੰ ਸੱਤਾ ਤੱਕ ਕਿਵੇਂ ਪਹੁੰਚਾ ਸਕਦੇ ਆ, ਇਹ ਇੱਕ ਵੱਡਾ ਮਸਲਾ ਹੈ। ਜਾਂ ਤਾਂ ਭਾਜਪਾ ਇੱਕ ਐਸਾ ਯਕੀਨ ਜਿੱਤ ਲਵੇ ਨਾ ਕਿ ਹਾਂਜੀ ਸਰਕਾਰ ਇਹਨਾਂ ਦੀ ਆ ਗਈ, ਇਹੀ ਚੱਲੇ ਕਾਰਤੂਸ ਜਿਹੜੇ ਆ ਨਾ ਦੁਬਾਰਾ ਬਰੂਦ ਨਾਲ ਭਰ ਦਿੱਤੇ ਜਾਣਗੇ। ਔਰ ਯਕੀਨ ਜਿੱਤਣ ਵਾਸਤੇ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਂਦਾ। ਔਰ ਜਦੋਂ ਤੱਕ ਕਿਸਾਨਾਂ ਨਾਲ ਟਕਰਾਓ ਹੈ, ਇਹ ਆਪਾਂ ਨੂੰ ਵੀ ਪਤਾ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਤੇ ਚੱਲਦੇ ਇਲੈਕਸ਼ਨ ਚ ਕਹਿ ਦਿੱਤਾ ਸੀਗਾ ਕਿ ਰਾਮ ਮੰਦਿਰ ਕਰਕੇ ਭਾਜਪਾ ਦੀ ਚੜ੍ਹਾਈ ਹੋ ਗਈ ਆ, ਤੇ ਅਸੀਂ ਉਹਨੂੰ ਲੈਣਾ ਲੱਗੋ। ਇਹ ਔਨ ਰਿਕਾਰਡ ਹੈ, ਔਨ ਰਿਕਾਰਡ ਹੈ। ਤਾਂ ਬਾਅਦ ਚ ਇਹਨਾਂ ਨੂੰ ਆਪਣੇ ਬਿਆਨ ਦੀ ਸੁਧਾਈ ਕਰਨੀ ਪਈ ਸੀਗੀ, ਠੀਕ ਹੈ ਨਾ ਜੀ। ਸੋ ਕੁਝ ਕਿਸਾਨ ਧਿਰਾਂ ਇਹ ਸਾਫ਼ ਆ ਕਿ ਭਾਜਪਾ ਨੂੰ ਹੋ ਸਕਦਾ ਪੂਰੇ ਇੰਡੀਆ ਚੋਂ ਕੁਝ ਕਿਸਾਨ ਧਿਰਾਂ ਫਾਇਦਾ ਪਹੁੰਚਾਉਣ ਵਾਸਤੇ ਵੀ ਖੇਡਦੀਆਂ, ਉਹਨੂੰ ਕੁਝ ਨੁਕਸਾਨ ਪਹੁੰਚਾਉਣ ਵਾਸਤੇ ਵੀ ਖੇਡਦੀਆਂ ਨੇ। ਕੁਝ ਆਪਣੇ ਏਜੰਡੇ ਆਧਾਰਿਤ ਹੀ ਐਕਸ਼ਨ ਉਲੀਕਦੇ ਨੇ, ਇਹ ਸੱਚ ਹੈ, ਹਕੀਕਤ ਹੈ। ਪਰ ਜਦੋਂ ਤੱਕ ਇਹ ਟਕਰਾਅ ਚੱਲੇਗਾ ਭਾਜਪਾ ਵਾਸਤੇ ਬਹੁਤ ਔਖਾ ਹੈ ਪੰਜਾਬ। ਪਹਿਲੀ ਗੱਲ ਤੇ ਇਹ ਹੈ ਕਿ ਇੱਕ ਤੇ ਇਹ ਮਸਲਾ ਹੱਲ ਹੋਵੇ ਕਿਸਾਨੀ ਵਾਲਾ, ਦੂਜਾ ਇਹ ਆ ਪੰਥਕ ਮੁੱਦਿਆਂ ਤੇ ਤੀਸਰਾ ਕਿ ਤੁਸੀਂ ਪੰਜਾਬ ਲਈ ਕੀ ਕਰੋਗੇ। ਪੰਜਾਬ ਦਾ ਇੱਕ ਆਪਦਾ ਵੀ ਤੇ ਹੈ ਨਾ ਕਿ ਬੜਾ ਖਾਲੀਪਣ ਆ ਪੰਜਾਬ ਦੇ ਵਿੱਚ। ਖਾਲੀਪਣ ਮਤਲਬ ਕਿ ਪ੍ਰਵਾਸ ਹੈ, ਉਹਦੇ ਚ ਇਕੋਨਮੀ ਹੈ, ਉਹਦੇ ਚ ਸਾਡੀ ਗਰੋਥ ਰੇਟ ਜਿਹੜੀ ਹੈ ਬੜੀ ਸਲੋ ਆ, ਸਲੋ ਡਾਊਨ ਹੈ, ਹੋ ਗਿਆ ਕਿਉਂ ਖਾਲੀਪਣ ਹੈ, ਖਲਾ ਆ, ਉਸਨੂੰ ਕਿਵੇਂ ਤੋੜਿਆ ਜਾਵੇ। ਤਾਂ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਇਹਨਾਂ ਦੀ ਆਪਸ ਦੇ ਵਿੱਚ ਵੀ ਕਿਤੇ ਨਾ ਕਿਤੇ, ਕਿਉਂਕਿ ਭਾਜਪਾ ਤੇ ਕਾਫੀ ਜ਼ਿਆਦਾ ਮੈਂ ਨਿਗਾਹ ਰੱਖ ਕੇ ਚੱਲਦਾ ਪ੍ਰਵੀਨ ਜੀ, ਮੈਂ ਵਿਅਕਤੀਗਤ ਤੌਰ ਤੇ ਤੁਹਾਨੂੰ ਦੱਸ ਰਿਹਾ। ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਚ ਵੀ ਜੋ ਕਰਦੀ ਹੈ ਭਾਜਪਾ ਆਰਐਸਐਸ, ਮੈਂ ਬਹੁਤ ਬਰੀਕੀ ਨਾਲ ਉਸ ਚੀਜ਼ ਨੂੰ ਦੇਖਦਾ ਰਹਿੰਦਾ। ਕਾਫੀ ਕੁਝ ਪੜ੍ਹਿਆ ਲਿਖਿਆ, ਕਾਫੀ ਕੁਝ ਮਤਲਬ ਕਿ ਜਾਣਿਆ ਵੀ ਆ, ਅੰਦਰ ਦਾ ਵੀ ਸਾਰਾ ਕੁਝ ਜਾਣਿਆ ਇਹਨਾਂ ਦਾ। ਹੁਣ ਇੱਕ ਚੀਜ਼ ਹੋਰ ਮੈਨੂੰ ਲੱਗਦੀ ਹੈ ਜਿਹੜੀ ਇਹਨਾਂ ਵਾਸਤੇ ਸਮੱਸਿਆ, ਹੁਣ ਮੁਹਿੰਮ ਕਿਹੜੀ ਨੇ ਦਮ ਤੋੜਿਆ ਉਹ ਤੁਹਾਨੂੰ ਮੈਂ ਅੰਕੜਿਆਂ ਨਾਲ ਦੱਸ ਦੂੰਗਾ ਜੀ। ਇੱਕ ਸਮੱਸਿਆ ਕੀ ਆ ਕਿ ਇਹਨਾਂ ਦਾ ਜਿਹੜਾ ਟਕਸਾਲੀ ਕਾਡਰ ਸੀਗਾ, ਉਹਦੀ ਜਿਹੜੀ ਲੀਡਰਸ਼ਿਪ ਆ ਉਹ ਮਤਲਬ ਕਿ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੀ। ਸੁਨੀਲ ਜਾਖੜ, ਪ੍ਰਨੀਤ ਕੌਰ, ਕੇਵਲ ਢਿੱਲੋਂ ਵਰਗਿਆਂ ਨੂੰ ਪ੍ਰਵਾਨ ਨਹੀਂ ਕਰਦੇ।
ਉਹ ਆਪਸ ਦੇ ਵਿੱਚ ਤਾਲਮੇਲ ਜਿਹੜਾ ਹੁੰਦਾ ਨਾ ਕਿਸੇ ਸੰਗਠਨ ਵਾਸਤੇ, ਜਦੋਂ ਤੱਕ ਉਹ ਮਜ਼ਬੂਤ ਨਹੀਂ ਹੋਏਗਾ ਕੰਮ ਨਹੀਂ ਬਣੇਗਾ। ਮਤਲਬ ਕਿ ਇਹਨਾਂ ਨੇ ਜੇ ਤੁਸੀਂ ਦੇਖੋਗੇ ਤੇ ਮੈਂਬਰਸ਼ਿਪ ਮੁਹਿੰਮ ਚਲਾਈ ਸੀਗੀ ਜਿਹੜੀ ਹੁਣ ਦਮ ਤੋੜ ਗਈ ਆ। ਇਹਨਾਂ ਨੇ ਸ਼ਾਇਦ ਟੀਚਾ ਮਿੱਥਿਆ ਸੀਗਾ ਵੀ ਲਾ ਲਓ, ਜੋ ਟੀਚਾ ਸੀਗਾ ਉਹਦੇ ਨਾਲ ਤੇ ਬਹੁਤ ਥੱਲੇ ਰਹਿ ਗਏ ਹੋਣੇ ਆ। ਪਿਛਲੀ ਮੈਂਬਰਸ਼ਿਪ ਵੀ ਇਹਨਾਂ ਦੀ 23 ਲੱਖ ਦੇ ਕਰੀਬ ਸੀਗੀ। ਠੀਕ ਹੈ। ਠੀਕ ਹੈ ਜੀ। ਪਰ ਇਸ ਵਾਰੀ ਹੁਣ ਤੱਕ ਜਿਹੜੀ ਮੈਂਬਰਸ਼ਿਪ ਮੇਰੇ ਖਿਆਲ ਦੇ ਨਾਲ 4-5 ਮਹੀਨੇ ਹੋ ਗਏ ਹੋਣੇ ਜੁਲਾਈ ਨੂੰ, ਵਿੱਚੋਂ ਅਗਸਤ ਚ ਸ਼ਾਇਦ ਰੁਕੀ ਵੀ ਸੀਗੀ, ਤਾਂ ਉਦੋਂ ਜੇ ਸਟਾਰਟ ਹੋਈ ਸੀਗੀ ਅਗਸਤ, ਸਤੰਬਰ, ਅਕਤੂਬਰ, ਨਵੰਬਰ ਵੀ ਲੰਘਣ ਵਾਲਾ, ਤਾਂ 3,82,000 ਟੋਟਲ। ਬਹੁਤ ਹੀ ਥੋੜੀ। ਜੀ ਜੀ। ਯਾਨੀ ਪਿਛਲੀ ਇਹਨਾਂ ਦਾ ਟੀਚਾ ਸੀ 30 ਲੱਖ ਦਾ, ਸੌਰੀ 30 ਲੱਖ ਚੋਂ 3,82,000। ਮਤਲਬ ਕਿ ਮੈਂਬਰਸ਼ਿਪ ਦੇ ਮਾਮਲੇ 'ਚ ਇਹ ਬਹੁਤ ਪਿੱਛੇ ਰਹਿ ਗਏ। ਇੱਕ ਹੋਰ ਬਿਆਨ ਦੱਸਦਾ ਤੁਹਾਨੂੰ ਜੀ। ਵਿਜੇ ਰੂਪਾਨੀ, ਇਸ ਬਿਆਨ ਨੂੰ ਬਹੁਤ ਘੱਟ ਕਵਰੇਜ ਮਿਲੀ ਆ। ਪੰਜਾਬ ਮਾਮਲਿਆਂ ਦੇ ਇੰਚਾਰਜ ਇਹਨਾਂ ਦੇ ਵਿਜੇ ਰੂਪਾਨੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਨਿਗਾਹ ਰੱਖਦਾ, ਤਾਂ ਇਸ ਕਰਕੇ ਇਹਨਾਂ ਦਾ ਕਿਹੜਾ ਲੀਡਰ ਆ ਰਿਹਾ, ਕਿਹੜਾ ਲੀਡਰ ਕਿਵੇਂ ਕਿਵੇਂ ਬਿਆਨ ਦਿੰਦਾ, ਕਿਸ ਤਰ੍ਹਾਂ ਦੀ ਉਹਦੀ ਨਜ਼ਰ ਹੈ। ਵਿਜੇ ਰੂਪਾਨੀ ਜਿਹੜੇ ਕਿ ਗੁਜਰਾਤ ਦੇ ਚੀਫ ਮਿਨਿਸਟਰ ਵੀ ਰਹਿ ਚੁੱਕੇ ਆ, ਉਹਨਾਂ ਨੇ ਕਿਹਾ ਕਿ ਦੇਖੋ ਯਾਰ, ਪਾਰਟੀ ਇੱਥੇ ਥੈਲੀਆਂ ਭੇਜ ਰਹੀ ਆ ਜੀ, ਪਰ ਵੋਟ ਨਹੀਂ ਪੈ ਰਿਹਾ। ਇਹ ਕੀ ਚੱਕਰ ਹੈ? ਸਾਨੂੰ ਵੋਟ ਕਿਉਂ ਘੱਟ ਪੈ ਰਹੇ ਆ? ਤਾਂ ਸਾਫ਼ ਹੈ ਕਿ ਪੈਸਾ ਖੁੱਲਾ ਦਿੱਤਾ ਜਾ ਰਿਹਾ। ਔਰ ਐਵੇਂ ਨਹੀਂ ਭਾਜਪਾ ਦੀ ਟਿਕਟ ਤੇ ਲੜਨ ਵਾਸਤੇ ਲੋਕ ਤਿਆਰ ਹੋ ਜਾਂਦੇ ਪ੍ਰਵੀਨ ਜੀ। ਇਹਦਾ ਕਾਰਨ ਹੈ ਜੀ ਜੀ, ਠੀਕ ਹੈ ਨਾ ਜੀ। ਇੱਕ ਤੇ ਤੁਹਾਡੀ ਪੂਰੇ ਇੰਡੀਆ 'ਚ ਪੁੱਛਗਿੱਛ ਹੈ, ਸੈਕਿੰਡ ਗਨਮੈਨ ਤੁਹਾਨੂੰ ਪੱਕੇ ਆ, ਥਰਡ ਇੱਕ ਥੈਲੀ ਮਿਲਦੀ ਹੈ ਜੀ। ਚਾਰਾਂ ਚੋਂ ਇੱਕ ਉਮੀਦਵਾਰ, ਹੁਣ ਨਾ ਪੁੱਛ ਲੈਣਾ ਮੈਥੋਂ ਵਰਨਾ ਕੰਮ ਖਰਾਬ ਹੋ ਜਾਏਗਾ। ਚਾਰਾਂ ਚੋਂ ਇੱਕ ਉਮੀਦਵਾਰ ਬਾਰੇ ਤੇ ਮੈਨੂੰ ਉਹਨਾਂ ਦੇ ਨੇੜਦੇ ਬੰਦਿਆਂ ਨੇ ਦੱਸਿਆ ਕਿ ਸਾਡੇ ਬੰਦੇ ਨੇ ਥੈਲੀ ਕੁੱਟ ਲਈ ਆ। ਕਿਉਂ? ਕਿਉਂਕਿ ਕਹਿੰਦਾ ਕਿ ਥੋੜਾ ਜਿਹਾ ਹੋਰ ਮਿਲ ਜੂ ਸਮਾਨ, 27 ਚ ਖੁੱਲ ਕੇ ਆਪਾਂ ਸਮਾਨ ਵੰਡਾਂਗੇ। ਤੇ ਉਹਦਾ ਨਤੀਜਾ ਵੀ ਤੁਹਾਨੂੰ ਪਤਾ ਹੀ ਆ ਕੀ ਹੋਇਆ, ਜ਼ਮਾਨਤ ਜ਼ਬਤ ਹੋ ਗਈ। ਜੀ ਜੀ। ਤਾਂ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਉਹ ਭਾਜਪਾ ਦੇ ਵਿੱਚ ਚੱਲਦਾ, ਕਿਉਂਕਿ ਜਿੰਨੀਆਂ ਵੀ, ਜੇ ਤੁਸੀਂ ਕੇਵਲ ਢਿੱਲੋਂ ਦੀ ਵੀ ਗੱਲ ਕੀਤੀ ਸੀ, ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਲੋਕ ਸਭਾ ਦੇ ਮੁਕਾਬਲੇ ਤਦ ਵੀ ਉਹ 2000 ਵੋਟ ਘੱਟ ਲੈ ਕੇ। ਤਾਂ ਬਾਕੀ ਸਾਰੀਆਂ ਹੀ ਜਿੰਨੀਆਂ ਸੀਟਾਂ ਨੇ, ਤੁਸੀਂ ਗਿੱਦੜਬਾਹ ਤੋਂ ਦੇਖ ਲਓ, ਹੰਸ ਮਿੰਤ ਬਣਿਆ ਫਿਰਦਾ ਸੀ, ਉਹ ਫਿਰ ਵੀ 14,850 ਵੋਟਾਂ ਲੈ ਗਿਆ ਸੀ ਗਿੱਦੜਬਾਹ ਚ। ਜੀ ਜੀ। ਤੇ ਮਨਪ੍ਰੀਤ ਬਾਦਲ ਨੂੰ ਮਿਲੀਆਂ 12,227। ਤਾਂ ਮਤਲਬ ਇਹ ਹੈ ਕਿ ਥੈਲੀ ਅੱਗੇ ਨਾਲੋਂ ਵਧੀਆ, ਪਰ ਵੋਟਾਂ ਘੱਟ ਰਹੀਆਂ। ਚੱਕਰ ਕੀ ਆ? ਤੇ ਤੁਸੀਂ ਹੁਣ ਠੰਡਲ ਸਾਹਿਬ ਨੂੰ ਵੀ ਦੇਖੋ, ਉਹਨਾਂ ਦੀਆਂ ਵੋਟਾਂ ਜਿਹੜੀਆਂ ਲੋਕ ਸਭਾ ਦੇ ਮੁਕਾਬਲੇ ਉੱਥੇ ਸ਼ਾਇਦ 2-2.5 ਹਜ਼ਾਰ ਘੱਟ ਗਈਆਂ। ਇਸ ਕਰਕੇ ਇਹ ਜਿਹੜੀ ਇਸ ਵੇਲੇ ਸੂਰਤ ਹਾਲ ਆ, ਭਾਜਪਾ ਵਾਸਤੇ ਔਖਾ ਹੈ, ਪਰ ਉਹਨਾਂ ਨੂੰ ਇੱਕ ਮੌਕਾ ਵੀ ਨਜ਼ਰ ਆ ਰਿਹਾ। ਮੌਕਾ ਹੈ 5 ਨਿਗਮਾਂ ਦੇ ਵਿੱਚ, ਉਹ ਉੱਥੇ ਜ਼ੋਰ ਲਾਉਣਾ ਚਾਹੁੰਦੇ। ਹੁਣ ਇਸੇ ਕਰਕੇ ਵਿਜੇ ਰੂਪਾਨੀ ਨੇ ਮੇਰੇ ਖਿਆਲ ਦੇ ਨਾਲ ਇਹ ਆ ਕੇ ਸਟੇਟਮੈਂਟ ਦੇ ਦਿੱਤੀ ਆ, ਜਾਂ ਇਹਨਾਂ ਨੂੰ ਚੇਤਾ ਦਿੱਤਾ ਕਿ ਇਹ ਨਹੀਂ ਹੈ ਬਈ ਤੁਸੀਂ ਥੈਲੀਆਂ ਸਾਂਭ ਕੇ ਬੈਠੋ, ਤੁਹਾਨੂੰ ਰਿਜ਼ਲਟ ਦੇਣੇ ਪੈਣਗੇ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ। ਤੇ ਲੱਖਾ ਸਿਧਾਣਾ ਤੇ ਲੁਧਿਆਣਾ ਦੇ ਉਦਯੋਗਪਤੀ ਕਹਿੰਦੇ ਆਮੋ ਸਾਹਮਣੇ ਹੋ ਗਏ ਜੀ। ਨਹੀਂ, ਐਸੀ ਨੌਬਤ ਆਉਣੀ ਨਹੀਂ ਚਾਹੀਦੀ ਪ੍ਰਵੀਨ ਜੀ। ਜੋ ਇਹ ਨੌਬਤ ਆ ਰਹੀ ਹੈ ਨਾ, ਦੇਖੋ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਸਹਿਜੇ ਤੁਸੀਂ ਅੰਦਾਜ਼ਾ ਲਾਉਨੇ ਹੋ, ਪਰ ਉਹ ਹੌਲੀ ਹੌਲੀ ਵਾਪਰਨੀਆਂ ਸਟਾਰਟ ਹੋ ਜਾਂਦੀਆਂ ਨੇ। ਮੈਂ ਇੱਥੇ ਵਾਰ-ਵਾਰ ਜਦੋਂ ਭਾਜਪਾ ਦਾ ਜ਼ਿਕਰ ਕਰਦਾ ਸੀਗਾ ਕਿ ਪ੍ਰਵਾਸੀ ਵਰਸਸ ਪੰਜਾਬੀ ਬਣੇਗਾ, ਤੁਹਾਡੇ ਸਾਹਮਣੇ ਬਣਦਾ ਪਿਆ ਨਾ। ਕਿਸਾਨੀ ਵਰਸਸ ਕਾਰੋਬਾਰ ਬਣੇਗਾ, ਤੇ ਉਹ ਤੁਹਾਨੂੰ ਸਥਾਨਕ ਸਰਕਾਰਾਂ ਦੀ ਚੋਣਾਂ 'ਚ ਵੀ ਮੈਂ ਵਿਖਾਊਂਗਾ ਤੁਹਾਨੂੰ। ਜੀ ਜੀ, ਬਿਲਕੁਲ ਬਿਲਕੁਲ, ਉਹ ਬਣੇਗਾ। ਤਾਂ ਇਹ ਚੀਜ਼ ਜਿਹੜੀ ਹੈ ਨਾ, ਫਾਇਦਾ ਲੱਖੇ ਸਿਧਾਣੇ ਦੀ ਰਾਜਨੀਤੀ ਨੂੰ ਹੋਏਗਾ ਜ਼ਰੂਰ, ਪਰ ਭਾਜਪਾ ਨੂੰ ਕਿੰਨਾ ਹੁੰਦਾ ਉਹ ਇੱਕ ਵੱਖਰਾ ਵਿਸ਼ਾ ਹੋਏਗਾ। ਬਰੋਬਰ ਜਿਵੇਂ ਕੁੰਬੜਾ ਦੇ ਵਿੱਚ 2 ਪੰਜਾਬੀ ਨੌਜਵਾਨਾਂ ਦਾ ਕਤਲ ਹੋਇਆ, ਹਾਂਜੀ ਹਾਂਜੀ, ਇੱਕ ਅੱਧ ਘਟਨਾ ਖੁਦਾ ਨਾ ਖਾਸਤਾ, ਹਾਲਾਂਕਿ ਮੈਂ ਹਮੇਸ਼ਾ
ਕਹਿੰਦਾ ਹੁੰਦਾ ਇਹੋ ਜੀ ਕੋਈ ਵੀ ਗੱਲ ਕਦੇ ਸੱਚੀ ਨਾ ਹੋਵੇ, ਪਰ ਜੇਕਰ ਕੋਈ ਇਹੋ ਜੀ ਘਟਨਾ ਹੋਰ ਵਾਪਰਦੀ ਹੈ ਉਹ ਟ੍ਰਿਗਰ ਪੁਆਇੰਟ ਸਾਬਤ ਹੋਏਗੀ। ਲੱਖੇ ਸਿਧਾਣੇ ਨੂੰ ਰਾਜਨੀਤੀ ਦੀ ਜੇ ਕਿਤੋਂ ਮਾਈਲੇਜ ਮਿਲਣ ਦੀ ਸੰਭਾਵਨਾ ਤੋਂ ਦੋ ਮੁੱਦਿਆਂ ਚੋਂ ਆ। ਜੀ ਇੱਕ ਪਾਣੀ, ਖਾਸ ਤੌਰ ਤੇ ਪਾਣੀਆਂ ਦਾ ਅੱਗੇ ਇਹਨਾਂ ਨੇ ਰੌਲਾ ਬਹੁਤ ਪਾਇਆ, ਪਾਣੀਆਂ ਦੀ ਲੁੱਟ ਦਾ, ਉੱਥੇ ਕੋਈ ਜ਼ਿਆਦਾ ਗੱਲ ਨਹੀਂ ਬਣੀ। ਫਿਰ ਸੈਕੰਡ ਜੋੜ ਦਿੱਤਾ ਗਿਆ ਬੁੱਢਾ ਨਾਲ, ਕਿਉਂਕਿ ਮਾਮਲਾ ਬਹੁਤ ਹੱਦ ਤੱਕ ਕਹਿ ਲਓ ਯਥਾਰਥਕ ਹੈ, ਬਹੁਤ ਹੱਦ ਤੱਕ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ, ਤੇ ਖਾਸ ਤੌਰ ਤੇ ਮਾਲਵੇ ਨਾਲ ਜੁੜਿਆ ਜਿੱਥੇ ਲੱਖੇ ਸਿਧਾਣੇ ਦੀ ਰਾਜਨੀਤੀ ਦਾ ਕੇਂਦਰ ਹੈ। ਤੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ, ਇਹਨਾਂ ਪਹਿਲੂਆਂ ਨੂੰ ਸਮਝਣਾ ਪਏਗਾ। ਹੁਣ ਲੱਖੇ ਸਿਧਾਣੇ ਦਾ ਸਿੱਧਾ ਵਿਰੋਧ ਆਮ ਆਦਮੀ ਪਾਰਟੀ ਨਹੀਂ ਕਰਦੀ ਸਾਹ, ਉਹ ਗ੍ਰੇਜ਼ ਕਰਦੇ। ਤੁਸੀਂ ਦੇਖ ਲਓ ਲੱਖੇ ਸਿਧਾਣੇ ਦਾ ਨਾਮ ਨਹੀਂ ਲਊਗਾ ਕੋਈ ਛੇਤੀ ਕੀਤਾ ਲੀਡਰ ਇਹਨਾਂ ਦਾ। ਲੱਖਾ ਸਿਧਾਣਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਕਹਿੰਦਾ, ਸਾਡੇ ਵਾਂਗੂ ਮਾਨ ਸਾਹਿਬ ਨਹੀਂ ਕਹਿੰਦਾ, ਭਗਵੰਤ ਕਹਿੰਦਾ, ਠੀਕ ਹੈ ਨਾ ਜੀ। ਤੋ ਇਸ ਕਰਕੇ ਉਹ ਲੱਖਾ ਸਿਧਾਣਾ ਦਾ ਨਾਂ ਵੀ ਨਹੀਂ ਲੈਂਦੇ ਛੇਤੀ ਆਮ ਆਦਮੀ ਪਾਰਟੀ ਦੇ ਲੀਡਰ। ਪਰ ਹੋ ਕੀ ਰਿਹਾ ਹੈ ਕਿ ਹੌਲੀ ਹੌਲੀ ਇਹ ਚੀਜ਼ ਜਿਹੜੀ ਹੈ ਨਾ, ਤੁਸੀਂ ਦੇਖਿਓ ਕਿ ਨਜ਼ਰ ਆਉਣੀ ਸਟਾਰਟ ਹੋ ਜਾਏਗੀ। ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਸਥਾਨਕ ਸਰਕਾਰਾਂ ਦਾ ਜਦੋਂ ਇਲੈਕਸ਼ਨ ਹੋਏਗਾ, ਸ਼ਹਿਰੀ ਇਲੈਕਸ਼ਨ ਹੋਏਗਾ, ਤਾਂ ਉਸ ਵੇਲੇ ਇਸ ਮੁੱਦੇ ਤੇ ਵੀ ਨਜ਼ਰ ਬਣਾਈ ਰੱਖਿਓ ਕਿ ਕਾਰੋਬਾਰੀ ਜਿਹੜਾ ਇਹ ਚਲੰਤ ਮਾਹੌਲ ਹੈ, ਜੇ ਹੋਰ ਇਹ ਭਖ ਜਾਂਦਾ ਹੈ ਖਨੌਰੀ ਵਾਲਾ ਜਾਂ ਡੱਲੇਵਾਲਾ ਵਾਲਾ ਮਸਲਾ, ਤਾਂ ਸ਼ਾਇਦ ਹੋ ਸਕਦਾ ਕਿ ਉਹ ਨਾਰਾਜ਼ਗੀ ਜ਼ਾਹਰ ਕਰੇ। ਤਾਂ ਇਹ ਹੁਣ ਮਸਲਾ ਜਿਹੜਾ ਇਹਨਾਂ ਨੇ 3 ਦਸੰਬਰ ਨੂੰ ਬੁਢਲਾਡਾ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੋਈ ਆ ਜੀ। ਇਹ ਹੁਣ ਲਾਮਬੰਦੀ ਕਰ ਰਹੇ ਆ ਲੱਖਾ ਸਿਧਾਣਾ ਹੋਰੀ। ਮੇਰੇ ਨਾਲ ਗੱਲ ਵੀ ਹੋਈ ਸੀਗੀ ਪਰਸੋਂ, ਤੇ ਕਹਿੰਦੇ ਸੀ ਤੁਹਾਡੇ ਏਰੀਏ 'ਚ ਵੀ ਆਉਣਾ ਹੈ ਜੀ। ਚਲੋ ਇਸ ਬਾਬਤ ਹੀ ਗੱਲਬਾਤ ਚੱਲ ਰਹੀ ਸੀਗੀ ਕਿ ਕੀ ਤੁਹਾਡੀ ਮੁਹਿੰਮ, ਕਿਉਂਕਿ ਅੱਗੇ ਵੀ ਇਹਨਾਂ ਨੇ ਟਾਈਮ ਦਿੱਤਾ ਸੀਗਾ ਸ਼ਾਇਦ ਅਕਤੂਬਰ 'ਚ, ਉਹ ਫਿਰ ਅੱਗੇ ਵਧਾ ਦਿੱਤਾ ਗਿਆ। ਤਾਂ ਹੁਣ ਇਹਨਾਂ ਨੇ 3 ਦਸੰਬਰ ਦਾ ਟਾਈਮ ਦਿੱਤਾ। ਉਧਰੋਂ ਜਿਹੜੀ ਹੈਗੀ ਆ ਨਾ ਡਾਇੰਗ ਐਸੋਸੀਏਸ਼ਨ, ਉਹਨਾਂ ਨੇ ਬਕਾਇਦਾ ਇਹਨਾਂ ਨੂੰ ਬਲੈਕਮੇਲਰ ਕਹਿ ਕੇ ਸੰਬੋਧਨ ਕੀਤਾ ਹੈ ਜੀ। ਬਲੈਕਮੇਲਰ ਸ਼ਬਦ, ਤੇ ਉਹਨਾਂ ਨੇ ਨਾਲ ਅੰਕੜੇ ਰੱਖੇ ਆ ਕਿ ਡਾਇੰਗ ਇੰਡਸਟਰੀ ਹੈ, ਜਿਹੜੀ ਡਾਇੰਗ ਇੰਡਸਟਰੀ ਹੈ, ਇਹਦਾ ਤਾਂ ਕੰਟਰੀਬਿਊਸ਼ਨ ਹੀ ਮਤਲਬ ਕਿ ਬਹੁਤ ਥੋੜਾ 10% ਹੀ ਪਾਣੀ ਸਾਡਾ ਤੇ ਡਿੱਗਦਾ। ਬਾਕੀ ਜਿਹੜਾ ਪ੍ਰਦੂਸ਼ਿਤ ਪਾਣੀ ਆ ਉਹ ਜਾਂ ਤਾਂ ਕਹਿ ਲਓ ਕਿ ਗੈਰ ਕਾਨੂੰਨੀ ਵਾਸ਼ਿੰਗ ਡਾਇੰਗ ਯੂਨਿਟ ਹੈ, ਜਾਂ ਡੇਅਰੀਆਂ, ਜਾਂ ਜੋ ਕਹਿ ਲਓ ਕਿ ਅਣਅਧਿਕਾਰਤ ਇਲੈਕਟ੍ਰੋਪਲੇਟਿੰਗ ਯੂਨਿਟ। ਇਹ ਇਲੈਕਟ੍ਰੋਪਲੇਟਿੰਗ ਯੂਨਿਟ, ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਆ। ਇਹਦੇ ਅੰਕੜੇ ਵੀ ਮੈਂ ਤੁਹਾਨੂੰ ਦੱਸ ਦੂੰਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਇਹ ਪ੍ਰਦੂਸ਼ਣ ਪੈਦਾ ਕਰ ਰਿਹਾ, ਪਰ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਤਾਂ ਉਹ ਕਹਿੰਦੇ ਆ ਕਿ 1 ਲੱਖ ਕਾਰੋਬਾਰੀ ਵੀ ਫਿਰ ਵਿਰੋਧ ਦੇ ਵਿੱਚ ਨਿਕਲੇਗਾ ਜੇ ਤੁਸੀਂ ਇਸ ਗੱਲ ਤਾਂ ਹੋ ਗਿਆ ਨਾ ਮਸਲਾ ਸਾਹਿਬ। ਮੈਂ ਜਿੱਥੋਂ ਗੱਲ ਤੋਰੀ ਹੈ ਜੀ, ਜਿੱਥੋਂ ਮੈਂ ਗੱਲ ਤੋਰੀ ਸੀਗੀ, ਉਹ ਗੱਲ ਸਾਫ਼ ਹੁੰਦੀ ਨਜ਼ਰ ਆ ਗਈ ਨਾ। ਅੰਤ ਤੱਕ ਪਹੁੰਚਦੇ ਮੌਜੂਦ ਦੇ ਅੰਤ ਤੱਕ, ਇਖਤਤਾਮ ਤੱਕ ਆਉਂਦੇ ਗੱਲ ਸਾਫ਼ ਹੋ ਜਾਂਦੀ ਆ ਕਿ ਭਾਈ ਜੇ ਤੁਸੀਂ ਚੱਲ ਕੇ ਆਓਗੇ ਤਾਂ ਅਸੀਂ ਸਾਹਮਣੇ ਆਵਾਂਗੇ। ਤਾਂ ਇਹ ਸਭ ਕੁਝ ਕਾਰੋਬਾਰੀ ਆਪਣੇ ਦਮ ਤੇ ਨਹੀਂ ਕਰ ਰਿਹਾ ਹੁੰਦਾ ਸਰ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੱਖੇ ਸਿਧਾਣੇ ਦਾ ਨਾਂ ਨਹੀਂ ਲੈਂਦੇ ਆਮ ਆਦਮੀ ਪਾਰਟੀ ਵਾਲੇ, ਪਰ ਕੀ ਉਹਨਾਂ ਨੂੰ ਲੱਖਾ ਸਿਧਾਣਾ ਸਿਖਾਉਂਦਾ। ਸੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਉਹ ਹੌਲੀ ਮਤਲਬ ਕਿ ਇਸ ਤਰ੍ਹਾਂ ਟਕਰਾਅ ਵੱਲ ਵੀ ਵਧ ਰਹੀਆਂ। ਤਾਂ ਹੋਣਾ ਨਹੀਂ ਚਾਹੀਦਾ। ਮੇਰਾ ਇਹ ਮੰਨਣਾ, ਕਾਰੋਬਾਰ ਦੇਖੋ, ਮੈਂ ਤੇ ਕਾਰੋਬਾਰ ਵਿਰੋਧੀ ਨਹੀਂ ਹੈਗਾ, ਉਦਯੋਗ ਵਿਰੋਧੀ ਨਹੀਂ ਹੈਗਾ, ਕਿਉਂਕਿ ਉਦਯੋਗ ਵਿਰੋਧੀ ਹੋਣ ਦਾ ਮਤਲਬ ਕਿ ਪੰਜਾਬ ਵਿਰੋਧੀ ਹੋਣਾ, ਰੁਜ਼ਗਾਰ ਵਿਰੋਧੀ ਹੋਣਾ। ਪਰ ਇਹ ਵੀ ਚਲੋ ਉਹਦੇ ਹੱਦਾਂ ਬੰਨੇ ਤਾਂ ਮਿੱਥੇ ਹੋਣਾ ਮਿੰਟੂ ਜੀ, ਉਹ ਉਹਨਾਂ ਨੂੰ ਖੁੱਲ੍ਹ ਹੋਵੇ ਕਿਸੇ ਤਰ੍ਹਾਂ ਦੀ, ਕੋਈ ਜ਼ਮੀਨ 'ਚ ਪਾਣੀ ਨਾ ਛੱਡਣਾ। ਮੈਂ ਪੂਰੀ ਕਰ ਰਿਹਾ ਨਾ, ਮੈਨੂੰ ਅਧੂਰੀ ਕਹਾਣੀ, ਮੇਰੀ ਪ੍ਰੇਮ ਕੀ ਅਧੂਰੀ ਕਹਾਣੀ ਨਾ ਛੋੜਨੇ ਦੋ ਜੀ। ਤਾਂ ਮਤਲਬ ਇਹ ਆ ਕਿ ਦੇਖੋ, ਗੱਲ ਇਹ ਆ ਕਿ ਉਦਯੋਗ ਆਪਣੇ, ਸਾਨੂੰ ਉਦਯੋਗ ਚਾਹੀਦਾ, ਠੀਕ ਹੈ ਨਾ ਜੀ।
ਸਾਨੂੰ ਜੀਵਨ ਵੀ ਚਾਹੀਦਾ, ਦੋਏ ਚੀਜ਼ਾਂ ਨੇ ਨਾ। ਹੂੰ ਸਕਾਟਲੈਂਡ ਦੀ ਸਕੌਚ ਪੂਰੀ ਦੁਨੀਆ 'ਚ ਵਿਕਦੀ ਆ, ਹੂੰ ਠੀਕ ਹੈ ਨਾ। ਇੰਡਸਟਰੀ ਦੀ ਜਗ੍ਹਾ, ਸਕਾਟਲੈਂਡ ਦਾ ਵਾਤਾਵਰਨ ਆਪਦੀ ਜਗ੍ਹਾ। ਤੋਂ ਕਹਿਣ ਦਾ ਮਤਲਬ ਹੈ ਕਿ ਦੋਏ ਚੀਜ਼ ਸਾਨੂੰ ਚਾਹੀਦੀਆਂ, ਉਦਯੋਗ ਵੀ ਚਾਹੀਦਾ। ਮੈਨੂੰ ਘੱਟੋ ਘੱਟ ਮੇਰਾ ਨਜ਼ਰੀਆ, ਕਿਸੇ ਨੂੰ ਉਦਯੋਗ ਤੋਂ ਪ੍ਰੋਬਲਮ, ਕੋਈ ਐਸੀ ਜਗ੍ਹਾ ਦੇਖ ਲਵੇ ਕਿ ਜਿੱਥੇ ਅੱਜ ਉਦਯੋਗ ਤੋਂ ਬਗੈਰ ਇਕਨੋਮੀ ਖੜੀ ਹੈ। ਹੂੰ ਤੋਂ ਕਹਿਣ ਦਾ ਮਤਲਬ ਇਹ ਹੈ, ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਕਿ ਉਦਯੋਗੀ ਹੋਵੇ, ਵਾਤਾਵਰਨ ਜਾਂ ਲੋਕਾਂ ਦਾ ਜਿਹੜਾ ਜੀਵਨ ਹੈ ਉਹਦੇ 'ਚ ਇੱਕ ਬੈਲੈਂਸ ਹੋਣਾ ਚਾਹੀਦਾ ਹੈ। ਹੂੰ ਪਰ ਉਹਦੇ ਵਾਸਤੇ ਜ਼ਿੰਮੇਵਾਰੀ ਕਿਸ ਦੀ ਹੈ? ਸਰਕਾਰਾਂ ਦੀ ਬਿਲਕੁਲ। ਸਰਕਾਰ ਵਿੱਚ ਨਹੀਂ ਹੈਗੀ। ਸਰਕਾਰ ਇੱਥੇ ਕੰਮ ਹੋਇਆ ਜੀ, ਐਸੀ ਗੱਲ ਨਹੀਂ ਹੈ। ਪੈਸੇ ਇੰਨੇ ਲੱਗੇ ਆ ਲੋਕ ਟੈਕਸ ਪੇਅਰਸ ਦੇ, ਜਵਾਬ ਦੇਣਾ ਬਣਦਾ ਇਹਨਾਂ ਦਾ ਕਿ ਫਿਰ ਇਹ ਮਸਲਾ ਹੱਲ ਕਿਉਂ ਨਹੀਂ ਹੋਇਆ। ਇੰਨਾ ਪੈਸਾ ਗਿਆ ਉੱਥੇ ਸਰ, ਹੂੰ 50 ਕਰੋੜ ਮਹੀਨੇ ਦਾ ਲੱਗਦਾ ਚਲਾਉਣ ਤੇ, ਉਹ ਜਿਹੜੇ ਪਲਾਂਟ ਲੱਗੇ ਨੇ। ਹਾਂਜੀ ਹਾਂਜੀ ਬਿਲਕੁਲ। 200 ਕਰੋੜ ਸ਼ਾਇਦ ਹੁਣ ਤੱਕ ਖਰਚਾ ਆ ਚੁੱਕਾ ਹੈ। ਹੂੰ ਤਾਂ ਕਹਿਣ ਦਾ ਮਤਲਬ ਹੈ ਕਿਉਂ ਨਹੀਂ, ਉਹ ਜਵਾਬ ਮਿਲਣਾ ਚਾਹੀਦਾ। ਪਰ ਇੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਸਾਡੇ ਹੀ ਆਪਣੇ ਬੰਦੇ, ਉਦਯੋਗਪਤੀ ਵੀ ਸਾਡੇ ਆ। ਲੱਖੇ ਹੋਰੀ ਕਿਹੜਾ ਕਿਤੇ ਬਈ ਹੋਰ ਕਿਸੇ ਗ੍ਰਹਿ ਤੋਂ ਆਏ ਆ, ਉਹ ਵੀ ਸਾਡੇ ਆ। ਤਾਂ ਆਮੋ ਸਾਹਮਣੇ ਉਹਦੇ ਨੁਕਸਾਨ ਕਿਸ ਦਾ ਹੋਏਗਾ? ਤਾਂ ਜਿਹੜਾ ਉਹ ਪਾਣੀ ਆ, ਪਾਣੀ ਮਾਰ ਕਿਸ ਨੂੰ ਰਿਹਾ? ਸਾਨੂੰ ਹੀ ਮਾਰ ਰਿਹਾ। ਇਹ ਚੀਜ਼ਾਂ ਨੇ ਕਿ ਸਰਕਾਰ ਜਿਹੜੀ ਹੈ ਉਹ ਇਹਦੇ ਤੇ ਬੜਾ ਘਟੀਆ ਰਵੱਈਆ ਰੱਖ ਰਹੀ ਹੈ। ਮੇਰਾ ਮੰਨਣਾ ਕਿ ਐਸੇ ਟਕਰਾਅ ਦੀ ਨੌਬਤ ਨਹੀਂ ਆਉਣੀ ਚਾਹੀਦੀ। ਇਹਨਾਂ ਨੂੰ ਆਪ ਚਾਹੀਦਾ ਕਮੇਟੀ ਦਾ ਗਠਨ ਕਰਨ, ਲੱਖੇ ਹੋਰਾਂ ਨੂੰ ਵਿੱਚ ਲੈਣ, ਜਿਹੜੇ ਉਦਯੋਗਿਕ ਬੰਦੇ ਆ ਉਹਨਾਂ ਨੂੰ ਵੀ ਨਾਲ ਲੈਣ ਤੇ ਰਲ ਮਿਲ ਕੇ ਇਹਦਾ ਮਸਲਾ ਜਿਹੜਾ ਉਹ ਹੱਲ ਕਰ ਲੈਣ ਤਾਂ ਬਿਹਤਰ। ਜੀ ਜੀ ਬਿਲਕੁਲ ਬਿਲਕੁਲ। ਰੌਲਾ ਇਹ ਹੈ ਨਾ ਮਿੰਟੂ ਜੀ, ਜਦੋਂ ਕੋਈ ਵੀ ਮੰਨ ਲਓ ਇੱਕ ਧਿਰ ਕੋਈ ਲਾਮਬੰਦੀ ਕਰਦੀ ਹੈ, ਇੱਕ ਧਿਰ ਕੋਈ ਜ਼ਿਆਦਾ ਅਗਰੈਸਿਵ ਹੁੰਦੀ ਹੈ, ਤੇ ਉਹਦਾ ਬੈਨੀਫਿਟ ਹੈ ਜਿਹੜਾ ਉਹ ਦੂਜੀ ਧਿਰ ਜਾਂ ਸਿਆਸੀ ਧਿਰ ਜਿਹੜੀ ਉਸ ਦੇ ਵਿਰੋਧੀ ਵਿਚਾਰ ਵਾਲੀ ਹੈ, ਉਹ ਆਪਦੀ ਜਿਹੜੀ ਲਾਮਬੰਦੀ ਉਹ ਕਰਨ ਲੱਗ ਪੈਂਦੇ ਆ। ਚੱਕਰ ਇਹ ਵੀ ਹੈ, ਇਹ ਤਾਂ ਹੈ ਨਹੀਂ ਗਾ ਕਿ ਸਾਡੇ ਸਿਆਸਤਦਾਨ ਕਹਿਣ ਕਿ ਨਹੀਂ ਬਈ ਇਹ ਸਮਾਜਿਕ ਤੌਰ ਤੇ ਪਾੜੇ ਸਹੀ ਨਹੀਂਗੇ, ਤੁਸੀਂ ਇਹਨਾਂ ਨੂੰ ਮੇਟੋ ਤੇ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨੂੰ ਹੱਲ ਕਰੋ। ਸਰਕਾਰ ਦੇ ਬੰਦੇ ਤਾਂ ਸਾਲਸੀ ਬਣਨ ਦੀ ਬਜਾਏ ਹੋਰਾਂ ਕੰਮਾਂ 'ਚ ਤਾਂ ਸਾਲਸੀ ਬਣ ਜਾਂਦੇ ਆ। ਪਰ ਜਦੋਂ ਇਹ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਜਿੱਥੇ ਦੋ ਸਮਾਜਿਕ ਧਿਰਾਂ ਆਮੋ ਸਾਹਮਣੇ ਹੋਣ ਜਾਂ ਦੋ ਵਰਗ ਆਮੋ ਸਾਹਮਣੇ ਹੋਣ, ਉੱਥੇ ਕਹਿੰਦੇ ਨਹੀਂ ਉੱਥੇ ਉਹ ਕਹਿੰਦੇ ਚਲੋ ਵੇਖਾਂਗੇ, ਜਿਹੜੇ ਜਿਵੇਂ ਆਪਣੀ ਸਿਆਸਤ ਨੂੰ ਲੋਟ ਆਊ ਕੰਮ ਉਵੇਂ ਕਰ ਲਾਂਗੇ। ਇਹ ਚੀਜ਼ਾਂ ਕਿਉਂਕਿ ਜਿਹੜੀ ਤੁਸੀਂ ਸਥਾਨਕ ਸਰਕਾਰਾਂ ਵਾਲੀ ਗੱਲ ਕੀਤੀ ਨਾ ਮਿੰਟੂ ਜੀ, ਸਹੀ ਹੈ ਬਿਲਕੁਲ, ਔਰ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਦਿਖਣੀ ਆ ਉਹ ਪੰਜਾਬ 'ਚ। ਹਾਂਜੀ ਨਹੀਂ, ਮੈਂ ਕਾਫੀ ਮਤਲਬ ਕਿ ਲੰਮੇ ਸਮੇਂ ਤੋਂ ਇਸ ਸੰਭਾਵਨਾ ਨੂੰ ਦੇਖ ਰਿਹਾ ਹਾਂ। ਹੌਲੀ ਹੌਲੀ ਬਣਦਾ ਵਰਸਸ ਕਾਰੋਬਾਰੀ, ਪੰਜਾਬੀ ਵਰਸਸ ਪ੍ਰਵਾਸੀ ਬਣ ਰਿਹਾ ਬਿਲਕੁਲ ਬਣ ਰਿਹਾ। ਇਹ ਹੋਏਗਾ ਔਰ ਇਹਦੇ ਵਿੱਚ ਮੈਂ ਵਾਰ-ਵਾਰ ਕਹਿਣਾ ਤੁਹਾਨੂੰ, ਕੱਲਾ ਭਾਜਪਾ ਨੂੰ ਨਹੀਂ, ਲੱਖੇ ਸਿਧਾਣੇ ਨੂੰ ਵੀ ਫਾਇਦਾ ਹੋਏਗਾ। ਜੀ ਬਿਲਕੁਲ ਬਿਲਕੁਲ। ਆਮ ਆਦਮੀ ਪਾਰਟੀ ਨੇ ਵੀ ਕਹਿੰਦੇ ਚੋਣਾਂ ਦੀ ਤਿਆਰੀ ਖਿੱਚ ਲਈ ਹੈ ਜੀ। ਉਹ ਖਿੱਚਣੀ ਪੈਣੀ, ਅਣਚਾਹਿਆ ਵੀ ਖਿੱਚਣੀ ਪਵੇ ਤਿਆਰੀ, ਹਾਕਾਂ ਘਰ ਵੱਜੀਆਂ। ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਕਰਨਾ ਪਏਗਾ ਹੁਣ ਇਹਨਾਂ ਨੇ, ਕਿਉਂਕਿ ਭਾਜਪਾ ਨੇ ਵੀ ਲੰਗੋਟਾ ਕੱਸ ਲਿਆ, ਉਹਨਾਂ ਨੇ ਵੀ ਆਪਣੇ ਬੰਦਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ, ਤਾਂ ਇਹਨਾਂ ਨੇ ਵੀ ਸਟ੍ਰੈਟਜੀ ਬਣਾਉਣੀ ਸ਼ੁਰੂ ਕਰ ਦਿੱਤੀ ਆ। ਇਹਨਾਂ ਨੇ ਆਖ ਦਿੱਤਾ ਕਿ ਇਛੁਕ ਉਮੀਦਵਾਰ ਜਿਹੜੇ ਆ, ਚਾਹਵਾਨ ਉਮੀਦਵਾਰ ਆ ਜਿਹੜੇ, ਉਹਨਾਂ ਤੋਂ ਜਲਦੀ ਅਸੀਂ ਅਰਜ਼ੀਆਂ ਮੰਗਣ ਜਾ ਰਹੇ ਹਾਂ। ਪਾਰਟੀ ਪ੍ਰਧਾਨ ਨੇ ਜਿਹੜੇ ਏਰੀਏ ਨੇ ਉਹਨਾਂ ਦੇ ਵਿੱਚੋਂ ਫੀਡਬੈਕ ਹਾਸਲ ਕੀਤਾ ਹੈ। ਤੇ ਹੁਣ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸ ਇਲੈਕਸ਼ਨ ਤੋਂ ਭੱਜਦੀ ਜੀ ਪਈ ਸੀਗੀ। ਕੋਰਟ ਨੇ ਫੜ ਕੇ ਉਹਨਾਂ ਨੂੰ ਫੇਰ ਲਿਆਂਦਾ ਮੈਦਾਨ ਦੇ ਵਿੱਚ ਕਿ ਨਹੀਂ, ਖਾੜੇ ਚੋਂ ਨੱਸਣਾ ਨਹੀਂ ਮੱਲੋ, ਤੁਹਾਨੂੰ ਲੜਨਾ ਪੈਣਾ ਹੈ। ਪਰ ਦੂਜੇ ਪਾਸੇ ਹੁਣ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ 2 ਹਫ਼ਤਿਆਂ 'ਚ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨਾ ਸੀ, ਸ਼ਾਇਦ ਉਹ ਨਹੀਂ ਕੀਤਾ ਤੇ ਮਾਮਲਾ ਫੇਰ ਹਾਈ ਕੋਰਟ 'ਚ ਚਲ ਗਿਆ ਕਿ ਸੁਪਰੀਮ ਕੋਰਟ ਦੇ ਆਰਡਰ ਦੀ ਅਵਗਿਆ ਹੋ ਗਈ ਆ। ਹੁਣ ਨਾਲ ਹੀ ਸਰਕਾਰ ਨੇ ਲਿਖ ਕੇ ਭੇਜ ਦਿੱਤਾ ਸੂਬਾਈ ਚੋਣ ਕਮਿਸ਼ਨ ਨੂੰ ਕਿ ਪੁਰਾਣੀ ਵਾਰਡਬੰਦੀ ਦੇ ਤਹਿਤ ਹੀ ਇਲੈਕਸ਼ਨ ਹੋਣਗੇ। ਇਹ ਚੀਜ਼ ਜਿਹੜੀ ਆ ਇੱਕ ਦੁਵਿਧਾ ਕ੍ਰੀਏਟ ਕਰ ਰਹੀ ਸੀ, ਉਹ ਵੀ ਖਤਮ ਹੋ ਗਈ। ਇਹਦਾ ਮਤਲਬ ਇਹ ਆ ਕਿ ਕਿਸੇ ਵੇਲੇ ਵੀ ਨੋਟੀਫਿਕੇਸ਼ਨ, ਕਿਉਂਕਿ ਹਾਈ ਕੋਰਟ 'ਚ ਕੇਸ ਲੱਗੇਗਾ, ਸੁਣਵਾਈ ਲੱਗੇਗੀ, ਜਿਵੇਂ ਉਹ ਨੋਟਸ ਕੱਢਣਗੇ ਇਹਨਾਂ ਨੂੰ ਪਤਾ ਹੈ, ਤੇ ਇਹ ਉਦੋਂ ਪਹਿਲਾਂ ਹੀ ਸ਼ਾਇਦ ਨੋਟੀਫਿਕੇਸ਼ਨ ਜਾਰੀ ਕਰ ਦੇਣਗੇ। ਉਹ ਪਟੀਸ਼ਨ ਜਿਹੜੀ ਆ ਫਿਰ ਤੁਹਾਨੂੰ ਪਤਾ ਰੈਲੀਵੈਂਟ ਨਹੀਂ ਰਹੇਗੀ। ਤਾਂ ਇਸ ਕਰਕੇ ਕਿਸੇ ਵੇਲੇ ਵੀ ਤਰੀਕ ਜਿਹੜੀ ਫਾਈਨਲ ਉਹਦਾ ਐਲਾਨ ਹੋ ਜਾਊਗਾ, ਤਾਂ ਉਸ ਤੋਂ ਪਹਿਲਾਂ ਫਿਰ ਤਿਆਰੀਆਂ ਤੇ ਆਰੰਭਣੀਆਂ ਹੀ ਨੇ। ਇਹ ਤੇ ਸੱਤਾਧਾਰੀ ਆ। ਪਰ ਕੀ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਇਲੈਕਸ਼ਨ
ਤਕੋਨਾਂ ਤੇ ਬਣ ਗਿਆ। ਅਕਾਲੀ ਹਾਲੇ ਵੀ ਤੁਹਾਨੂੰ ਪਤਾ ਹੀ ਆ ਉਸ ਪੋਜੀਸ਼ਨ 'ਚ ਕਿ ਉਹਨਾਂ ਦਾ ਤਾਂ ਕੀ ਬਣੇਗਾ ਕੀ ਨਹੀਂ ਬਣੇਗਾ। ਪਹਿਲਾਂ ਤਾਂ 2 ਦਸੰਬਰ ਉਡੀਕਣਾ ਪਏਗਾ, ਫਿਰ ਉਸ ਤੋਂ ਬਾਅਦ ਉਹ ਇਲੈਕਸ਼ਨ 'ਚ ਜਾਂਦੇ ਆ ਕਿ ਨਹੀਂ ਜਾਂਦੇ ਦੇਖਣਾ ਪਊਗਾ। ਤਾਂ ਤਕੋਨਾ ਮੁਕਾਬਲਾ ਲਗਭਗ ਤੈਅ ਆ ਕਿ ਭਾਜਪਾ ਵੀ ਇਹਦੇ 'ਚ ਰਹੂਗੀ, ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੈ ਹੀ ਆ। ਤਾਂ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਗੇ ਜਿਹੜਾ ਜ਼ਿਮਨੀ ਚੋਣ ਦਾ ਮਾਮਲਾ ਆਪਾਂ ਦੇਖਿਆ ਉਹ ਥੋੜਾ ਟੇਢਾ ਸੀਗਾ। ਉਹਦੇ 'ਚ ਪੇਂਡੂ ਹਲਕੇ ਜ਼ਿਆਦੇ ਸੀ, ਬਰਨਾਲੇ ਨੂੰ ਛੱਡ ਦੋ, ਉਹ ਇੱਕ ਅਪਵਾਦ ਬਰਨਾਲਾ, ਕਿਉਂਕਿ ਉੱਥੇ 50% ਵੋਟ ਸ਼ਹਿਰੀ ਸੀ। ਬਾਕੀ ਕਿਸੇ 'ਚ 3% ਸ਼ਹਿਰੀ ਸੀ, ਕਿਸੇ 'ਚ ਕੋਈ 8-10% ਸ਼ਹਿਰੀ ਸੀ, ਕਿਸੇ 'ਚ ਹੱਦ 15%, ਤੇ ਬਾਕੀ ਜ਼ਿਆਦਾ ਵੋਟ ਸੀਗੀ ਪੇਂਡੂ ਵੋਟ ਸੀਗੀ। ਤਾਂ ਇੱਥੇ ਆ ਕੇ ਬਿਲਕੁਲ ਪੈਟਰਨ ਜਾਂ ਵੋਟਰ ਦੀ ਰੁਚੀ ਚੇਂਜ ਹੋ ਸਕਦੀ ਹੈ। ਸੋ ਆਮ ਆਦਮੀ ਪਾਰਟੀ ਵਾਸਤੇ ਇਹ ਚੈਲੰਜ ਰਹੇਗਾ, ਕਿਉਂਕਿ ਸ਼ਹਿਰਾਂ ਦਾ ਵਿਕਾਸ ਕੋਈ ਜ਼ਿਆਦਾ ਨਹੀਂ ਹੋਇਆ, ਸ਼ਹਿਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੋਈ ਜ਼ਿਆਦਾ ਨਹੀਂ ਹੋਇਆ। ਸੋ ਆਮ ਆਦਮੀ ਪਾਰਟੀ ਤਿਆਰੀ ਤਾਂ ਖਿੱਚ ਰਹੀ ਹੈ, ਪਰ ਜੇਕਰ ਇਹਨਾਂ ਨੇ ਜੋ ਇਲੈਕਸ਼ਨ ਆਪਾਂ ਪਿਛਲੇ ਸਰਕਾਰਾਂ ਦੇ ਦੌਰਾਨ ਵੇਖੇ ਆ, ਜੇ ਉਹਨਾਂ ਵਾਂਗ ਇਲੈਕਸ਼ਨ ਨਾ ਕਰਵਾ ਕੇ ਇੱਕ ਵੱਖਰੇ ਢੰਗ ਨਾਲ, ਜਿਵੇਂ ਆਪਾਂ ਪੰਚਾਇਤੀ ਇਲੈਕਸ਼ਨ 'ਚ ਦੇਖਿਆ ਕਿ ਉਹਦੇ ਤੋਂ ਉਲਟ ਨਿਰਪੱਖ ਢੰਗ ਨਾਲ ਭੁਗਤਾਤੇ, ਤਾਂ ਫਿਰ ਇਹਨਾਂ ਨੂੰ ਕਰੜੀ ਟੱਕਰ ਮਿਲਣੀ ਜਿਹੜੀ ਸੰਭਵ ਹੈ। ਤੇ ਜੇ ਪੰਚਾਇਤੀ ਚੋਣਾਂ ਵਾਲਾ ਹਾਲ ਰਿਹਾ ਤਾਂ ਫਿਰ ਤੇ ਤੁਹਾਨੂੰ ਪਤਾ ਹੀ ਆ, ਫਿਰ ਪਿੰਡਾਂ ਵਾਲੇ ਜਿਹੜੇ ਉਹ ਇਹਨਾਂ ਦੀ ਸਪੋਰਟ ਤੇ ਸ਼ਹਿਰਾਂ 'ਚ ਵੀ ਆ ਜਾਣਗੇ। ਜੀ ਜੀ ਬਿਲਕੁਲ। ਤੇ ਵਲਟੋਆ ਨੇ ਕੋਈ 10 ਸਾਲ ਪੁਰਾਣਾ ਰਾਜ ਖੋਲਿਆ ਜੀ। ਦੇਖੋ, ਵਿਰਸਾ ਸਿੰਘ ਵਲਟੋਆ ਨੇ ਕਿਹਾ ਕਿ 14 ਚ ਭਾਜਪਾ ਜਿੱਤ ਕੇ ਸਾਨੂੰ ਜ਼ਲੀਲ ਕਰ ਰਹੀ ਸੀ, ਖੱਜਲ ਕਰ ਰਹੀ ਸੀਗੀ। ਇੱਥੋਂ ਤੱਕ ਕਿ ਇੱਕ ਮੀਟਿੰਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਕੁਝ ਮੰਗਾਂ ਮਨਵਾ ਲਈਆਂ ਗਈਆਂ। ਸੁਖਬੀਰ ਸਿੰਘ ਬਾਦਲ ਦਿੱਲੀ ਤੋਂ ਆਏ ਸੀ, ਮੀਟਿੰਗ ਦੇ ਵਿੱਚ ਲੇਟ ਪਹੁੰਚੇ, ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਹਿ ਦਿੱਤਾ ਸੀਗਾ ਕਿ ਜੇਕਰ ਤੁਸੀਂ ਅਜਿਹਾ ਕੀਤਾ ਤੇ ਮੈਂ ਪਾਰਟੀ ਪ੍ਰਧਾਨ ਦੇ ਤੌਰ ਤੇ ਤੁਹਾਡੇ ਤੋਂ ਅਸਤੀਫਾ ਮੰਗ ਲਵਾਂਗਾ ਜੀ। ਯਾਨੀ ਇੱਥੋਂ ਤੱਕ ਨੌਬਤ ਆਈ। ਤੇ ਫਿਰ ਵਿਰਸਾ ਸਿੰਘ ਵਲਟੋਆ ਅਨੁਸਾਰ ਕਿ ਅਸੀਂ ਜੁਗਾੜ ਕੀਤਾ, ਕਿਉਂਕਿ ਸਾਡੇ ਕੋਲ 56 ਸੀ, ਅਸੀਂ 3 ਬੰਦੇ ਜਿਹੜੇ ਤੋੜੇ, 3 ਬੰਦਿਆਂ ਦੇ ਅਸਤੀਫੇ ਦਵਾਏ ਤੇ 3 ਫਿਰ ਜ਼ਿਮਨੀ ਚੋਣਾਂ ਕਰਵਾਉਣ ਦਾ ਰਿਸਕ ਲਿਆ। ਤੇ 3 ਜ਼ਿਮਨੀ ਚੋਣਾਂ ਅਸੀਂ ਕਹਿ ਲਓ ਕਿ ਸਾਡੇ ਵਾਸਤੇ ਉਹ ਚੰਗਾ ਸੀਗਾ ਸਮਾਂ ਕਿ ਅਸੀਂ ਜਿੱਤ ਗਏ। ਬਹੁਤ ਵੱਡੀ ਗੱਲ ਕਹੀ ਕਿ ਜੋ ਇਹ ਐਰਾ ਸੀਗਾ ਉਸ ਵੇਲੇ ਸੁਖਬੀਰ ਸਿੰਘ ਬਾਦਲ ਵਾਲਾ, ਕਿ ਜਿਹੜੀਆਂ ਉਪ ਚੋਣਾਂ ਹੋਈਆਂ ਅਸਤੀਫੇ ਦਵਾ ਕੇ, ਧੂਰੀ ਹੋਈ ਸੀ, ਇੱਕ ਸ਼ਾਇਦ ਮੋਗੇ ਹੋਈ ਸੀ, ਇੱਕ ਤਲਵੰਡੀ ਸਾਬੋ ਹੋਈ ਸੀ। ਤਾਂ ਮਤਲਬ ਕਿ ਉਦੋਂ ਸਾਨੂੰ ਇਹਨਾਂ ਸਵਾਲਾਂ ਦੇ ਸ਼ਾਇਦ ਇੰਨੇ ਪ੍ਰਤੱਖ ਰੂਪ ਚ ਜਵਾਬ ਨਾ ਮਿਲੇ ਹੋਣ ਜਿੰਨੇ ਹੁਣ ਮਿਲ ਰਹੇ ਆ। ਇਹਦਾ ਮਤਲਬ ਇਹ ਆ ਕਿ ਇਹਨਾਂ ਦੀ ਫਿਰ ਅਸਲ ਤੇ ਉਦੋਂ ਤੋਂ ਹੀ ਸਟਾਰਟ ਹੋ ਗਈ 14 ਤੋਂ, ਜਦੋਂ ਮੋਦੀ ਸਾਹਿਬ ਪਾਵਰ ਚ ਆਏ ਸੀਗੇ। ਪਰ ਇਹ ਰਾਜ 10 ਸਾਲ ਬਾਅਦ ਕਿਸੇ ਹੋਰ ਅਕਾਲੀ ਲੀਡਰ ਨੇ ਨਹੀਂ, ਵਿਰਸਾ ਸਿੰਘ ਵਲਟੋਆ ਨੇ ਖੋਲਿਆ। ਤੇ ਉਹਨਾਂ ਨੇ ਮੇਰੇ ਕੋਲ, ਮੈਂ ਖੁਦ ਉਹਨਾਂ ਨੂੰ ਫੋਨ ਕੀਤਾ ਸੀ ਇਸ ਬਾਬਤ ਤੇ ਤਸਦੀਕ ਕੀਤੀ ਆ। ਤੇ ਇੱਕ ਮੈਂ ਅੱਗੇ ਦਾਅਵਾ ਕੀਤਾ ਸੀਗਾ ਕਿ ਸੈਸ਼ਨ ਜਦੋਂ ਆਖਰੀ ਸੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ, ਤਾਂ ਇੱਕ ਮੀਟਿੰਗ ਹੋਈ ਸੀ ਮੋਦੀ ਸਾਹਿਬ ਦੇ ਕਹਿਣ ਤੇ ਅਮਿਤ ਸ਼ਾਹ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ, ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਅੱਧੋ ਅੱਧ ਕਰ ਲਓ ਸੀਟਾਂ, ਤੇ ਨਾਲ ਸ਼ਰਤ ਇਹ ਰੱਖੀ ਸੀ ਕਿ ਕਿਸਾਨਾਂ ਦੇ ਵਿਰੁੱਧ ਬੋਲਣਾ ਹੋਊਗਾ ਤੇ ਬੰਦੀ ਸਿੰਘਾਂ ਦਾ ਮੁੱਦਾ ਨਹੀਂ ਚੁੱਕਣਾ ਹੋਏਗਾ। ਤਾਂ ਉਹਨਾਂ ਨੇ ਇਸ ਗੱਲ ਦੀ ਵੀ ਤਸਦੀਕ ਕੀਤੀ ਕਿ ਹਾਂ ਮਿੰਟੂ ਜੀ, ਇਹ ਸਹੀ ਆ, ਇਸ ਤਰ੍ਹਾਂ ਹੋਇਆ ਸੀ, ਵਾਪਰਿਆ ਸੀਗਾ। ਪਰ ਇਹ ਰਾਜ ਲੇਟ ਖੁੱਲ ਰਿਹਾ, ਪਰ ਕਹਾਣੀਆਂ ਜਿਹੜੀਆਂ ਉਹ ਆਪਣੇ ਕੋਲ ਲਗਭਗ ਬਹੁਤ ਸਮਾਂ ਪਹਿਲਾਂ ਪਹੁੰਚ ਗਈਆਂ ਸੀਗੀਆਂ। ਖਾਸ ਤੌਰ ਤੇ ਆ ਜਿਹੜਾ ਸਾਰਾ ਐਪੀਸੋਡ ਹੋ ਰਿਹਾ ਸੀਗਾ, ਕਿਉਂਕਿ ਉਸ ਤੋਂ ਬਾਅਦ ਇੱਕ ਚੀਜ਼ ਉਹਨਾਂ ਨੇ ਹੋਰ ਕਹੀ ਕਿ ਜੋ ਸੁਖਬੀਰ ਸਿੰਘ ਬਾਦਲ ਦੇ ਨਾਲ ਨੇਤਾ ਬੈਠੇ ਸਨ, ਉਹਨਾਂ ਵਿੱਚੋਂ ਹੀ ਆ ਕੇ ਇੱਕ ਨੇਤਾ ਨੇ ਇਹ ਸਾਰਾ ਡਿਸਕਲੋਜ਼ ਕਰ ਦਿੱਤਾ ਸੀ ਕਿ ਆਪਾਂ ਤਾਂ ਫਿਰ ਹਾਰੇ ਹੀ ਚੰਗੇ ਆ, ਇਹ ਦੋਂਗਾ ਆਪਾਂ ਛੱਡ ਆਪਣੀਆਂ ਤੇ ਉਹਨਾਂ ਦੀਆਂ ਮੰਨ ਲਈਆਂ ਸ਼ਰਤਾਂ, ਤੇ ਆਪਣੇ ਪੱਲੇ ਕੀ ਰਹਿ ਜਾਏਗਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਰਾਹੁਲ ਗਾਂਧੀ ਦੀ ਨਾਗਰਿਕਤਾ ਦਾ ਕਹਿੰਦੇ ਜੱਬ ਪੈ ਗਿਆ ਜੀ। ਦੇਖੋ, ਉਹ ਹੁਣ ਸ਼ਾਇਦ ਇਲਾਹਾਬਾਦ ਹਾਈ ਕੋਰਟ ਦਾ ਮਸਲਾ ਹੈ, ਤਾਂ ਉਹਦੇ ਤੇ ਸੁਣਵਾਈ ਜਿਹੜੀ ਚੱਲ ਰਹੀ ਆ ਹੁਣ, ਇਹਦੇ ਤੇ ਕੇਂਦਰ ਸਰਕਾਰ ਨੇ 19 ਦਸੰਬਰ ਨੂੰ ਫੈਸਲਾ ਦੱਸਣਾ। ਤਾਂ ਕਿਆਫੇ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ਰੱਦ ਹੋ ਜਾਵੇ, ਕਿਉਂਕਿ ਦਾਅਵਾ ਇਹ ਕੀਤਾ ਗਿਆ ਕਿ ਇਹਨਾਂ ਦੇ ਕੋਲ ਬ੍ਰਿਟਿਸ਼ ਨਾਗਰਿਕਤਾ ਰਹੀ ਲਗਭਗ ਕੋਈ 20 ਸਾਲ ਪਹਿਲਾਂ, ਤੇ ਇੱਕ ਕੰਪਨੀ ਦੇ ਵਿੱਚ ਅਹੁਦੇਦਾਰ ਵੀ ਸੀਗੇ। ਤੇ ਸੁਬਰਾਮਨੀਅਮ ਸਵਾਮੀ ਨੇ ਵੀ ਇਹ ਮਸਲਾ ਚੁੱਕਿਆ, ਹਾਲਾਂਕਿ ਇੱਕ ਵਾਰੀ ਪਟੀਸ਼ਨ ਪਹਿਲਾਂ ਰੱਦ ਹੋ ਗਈ ਸੀ। ਹੁਣ ਫਿਰ ਭਾਜਪਾ ਦੀ ਇੱਕ ਵਕੀਲ ਆ
ਜਿਨ੍ਹਾਂ ਨੇ ਪਟੀਸ਼ਨ ਪਾਈ ਆ। ਤਾਂ ਯਾਨੀ ਕਹਿ ਲਓ ਕਿ ਰਾਹੁਲ ਗਾਂਧੀ ਵਾਸਤੇ ਨਾਗਰਿਕਤਾ ਦਾ ਇੱਕ ਮਾਮਲਾ ਬੜਾ ਕਸੂਤਾ ਬਣ ਸਕਦਾ ਹੈ ਕਿ ਜੇ ਡਬਲ ਸਿਟੀਜ਼ਨ, ਤੁਹਾਨੂੰ ਪਤਾ ਹੈ ਨਾ, ਜੇ ਇੰਡੀਆ 'ਚ ਹੋ ਜਾਂਦੀ ਹੈ ਸਾਬਤ, ਤਾਂ ਬੰਦੇ ਦੀ ਚੋਣ ਵੀ ਜਾਂਦੀ ਹੈ ਤੇ ਬੰਦੇ ਤੇ ਪਰਚਾ ਦਰਜ ਹੁੰਦਾ, ਕਿਉਂਕਿ ਇੰਡੀਆ 'ਚ ਦੋਹਰੀ ਨਾਗਰਿਕਤਾ ਨਹੀਂ ਲੈ ਸਕਦੇ ਤੁਸੀਂ। ਇਸ ਕਰਕੇ ਹੁਣ ਕਾਂਗਰਸੀ ਡਰੇ ਪਏ ਆ ਕਿ ਕਿਤੇ ਕੋਈ ਖੇਲਾ ਵੱਡਾ ਨਾ ਹੋ ਜਾਵੇ। ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਕਿ ਇਹਦੇ 'ਚ ਕੁਝ ਨਹੀਂ ਹੋਏਗਾ, ਕਿਉਂਕਿ ਕੁਝ ਦਸਤਾਵੇਜ਼ ਜਿਹੜੇ ਤੁਰੇ ਫਿਰਦੇ ਉਹਦੇ ਆਧਾਰ ਤੇ ਨਾਗਰਿਕਤਾ ਤੈਅ ਨਹੀਂ ਹੁੰਦੀ, ਪਰ ਫਿਰ ਵੀ ਕਾਂਗਰਸੀਆਂ ਦਾ ਡਰ ਆ ਕਿ ਗੇਮ ਵੱਡੀ ਵੱਜ ਸਕਦੀ ਹੈ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਆਪਾਂ ਚਰਚਾ ਕਰਾਂਗੇ ਤੇ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ ਵੀ। ਜੁੜੇ ਰਹੋ ਪੰਜਾਬੀ DSC ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਕਰ ਰਹੇ ਹਾਂ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਮੁਲਕ ਦੇ ਵਿੱਚ ਲੋਕ ਸਭਾ ਹੋਵੇ ਜਿਹੜੀ ਉਸ ਮੁਲਕ ਦੀ, ਉੱਥੇ ਰੌਲਾ ਪੈਂਦਾ ਹੋਵੇ ਕਿ ਬਈ ਇਸ ਮਾਮਲੇ ਉੱਤੇ ਸਰਕਾਰ ਆਪਣਾ ਰੁਖ ਸਪਸ਼ਟ ਕਰੇ ਤੇ ਸਰਕਾਰ ਕਵੇ ਕਿ ਇਹ ਤਾਂ ਜੀ ਵਿਕਾਸ ਵਿਰੋਧੀ ਨੇ। ਹੁਣ ਵਿਕਾਸ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਹ ਹੈ ਕਿ ਜੇਕਰ ਅਡਾਨੀ ਦਾ ਕਾਰੋਬਾਰ ਵੱਧ ਰਿਹਾ ਤਾਂ ਵਿਕਾਸ ਹੋ ਰਿਹਾ, ਜੇਕਰ ਅਡਾਨੀ ਦਾ ਕਾਰੋਬਾਰ ਨਹੀਂ ਵੱਧ ਰਿਹਾ ਤਾਂ ਫਿਰ ਵਿਕਾਸ ਨਹੀਂ ਹੋ ਰਿਹਾ। ਇਹ ਡੈਫੀਨੇਸ਼ਨ ਬਣ ਚੁੱਕੀ ਹੈ ਭਾਰਤ ਸਰਕਾਰ ਦੇ ਲਈ ਵਿਕਾਸ ਦੀ। ਪੰਜਾਬ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਕਿਸਾਨਾਂ ਤੇ ਲਾਠੀਚਾਰਜ ਹੋਇਆ, ਉਹਨਾਂ ਦੀਆਂ ਜ਼ਮੀਨਾਂ ਦਾ ਰੌਲਾ ਸੀਗਾ ਭਾਰਤਮਾਲਾ ਪ੍ਰੋਜੈਕਟ ਦੇ ਲਈ। ਇੱਕ ਮੀਟਿੰਗ ਕਿਸਾਨਾਂ ਦੀ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ। ਉਸ ਮੀਟਿੰਗ ਦੇ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਕਿ ਅਸੀਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਕਿੱਲਾ ਜ਼ਮੀਨ ਹੈ ਤੇ ਉਹਨੂੰ ਕਰੋੜ ਰੁਪਈਆ ਮਿਲ ਰਿਹਾ, ਕਿਸੇ ਹੋਰ ਕਿਸਾਨ ਦੀ ਉਨੀ ਜ਼ਮੀਨ ਹੈ ਤੇ ਉਹਨੂੰ 24 ਲੱਖ ਰੁਪਈਆ ਕਿਉਂ ਮਿਲ ਰਿਹਾ? ਕਿ ਮਨਪ੍ਰੀਤ ਬਾਦਲ ਭਾਜਪਾ ਦੇ ਵਿੱਚ ਆ ਤਾਂ ਕਰਕੇ ਆ? ਜ਼ਮੀਨ ਤਾਂ ਹੋਰ ਕਿਸਾਨ ਦੀ ਵੀ ਹੈ, ਮਨਪ੍ਰੀਤ ਬਾਦਲ ਕੋਲ ਤਾਂ 100 ਵਸੀਲੇ ਹੋਣਗੇ ਆਰਥਿਕ ਤੌਰ ਤੇ। ਉਹ ਜਿਹੜੇ ਕਿਸਾਨ ਨੂੰ ਤੁਸੀਂ ਉਜਾੜਨ ਜਾ ਰਹੇ ਹੋ ਉਹਦੇ ਲਈ ਕਿਹੜੇ ਉਹ ਕੀ ਕਰੂਗਾ ਵਿਚਾਰਾ? ਉਹ ਕੀ ਕਿੱਥੇ ਜਾਊਗਾ, ਕਿੱਥੇ ਪੈਲੀ ਲਊਗਾ, ਕੀ ਕਰ ਲਊਗਾ 24 ਲੱਖ ਦੇ ਨਾਲ? ਉਹ ਕਹਿੰਦੇ ਕਿ ਅਸੀਂ ਮੁੱਦਾ ਚੱਕਿਆ ਉੱਥੇ ਮਾਨ ਸਾਹਿਬ ਦੇ ਨਾਲ, ਮੁੱਖ ਮੰਤਰੀ ਦੇ ਨਾਲ, ਕਿਉਂਕਿ ਅਮਲਾ ਫਾਲਾ ਵੀ ਬੈਠਦਾ ਮੀਟਿੰਗ ਦੇ ਵਿੱਚ। ਉਹ ਕਹਿੰਦੇ ਕਿ ਉੱਥੇ ਮੀਟਿੰਗ ਦੇ ਵਿੱਚ ਕੋਈ ਅਫਸਰ ਬੈਠਾ ਸੀ ਤੇ ਉਹ ਕਹਿੰਦਾ ਕਿ ਸਾਨੂੰ ਰੇਟ ਦਾ ਤਾਂ ਕੋਈ ਇਤਰਾਜ਼ ਹੀ ਨਹੀਂ ਹੈ, ਤੁਸੀਂ ਜਿੰਨਾ ਰੇਟ ਕਹੋ ਅਸੀਂ ਦੇ ਦਿਆਂਗੇ। ਹੁਣ ਫਿਰ ਰੌਲਾ ਕੀ ਆ? ਕੌਮੀ ਮਾਰਗ ਬਣੇ ਨੇ ਪਹਿਲਾਂ, ਉੱਥੇ ਕੋਈ ਕਿਸਾਨਾਂ ਦੇ ਨਾਲ ਰੌਲਾ ਨਹੀਂ ਪਿਆ, ਕਿਉਂਕਿ ਜਿੰਨਾ ਰੇਟ ਸੀਗਾ ਪੈਲੀਆਂ ਦਾ, ਜੋ ਬਾਜ਼ਾਰੀ ਕੀਮਤ ਹੁੰਦੀ ਹੈ ਇੱਕ, ਉਸ ਦੇ ਮੁਤਾਬਕ ਪੈਸੇ ਮਿਲ ਗਏ, ਉਸ ਦੇ ਮੁਤਾਬਕ ਵੱਧ ਵੀ ਮਿਲ ਗਏ। ਕਿਸਾਨਾਂ ਨੇ ਪੈਲੀਆਂ ਛੱਡਤੀਆਂ, ਜ਼ਮੀਨਾਂ ਛੱਡਤੀਆਂ, ਉਹਨਾਂ ਨੇ ਆਖਿਆ ਕਿ ਚਲੋ ਕੋਈ ਗੱਲ ਨਹੀਂ, ਜਿੰਨੇ ਆਪਾਂ ਮੰਗੇ ਉਦੋਂ ਵੱਧ ਮਿਲ ਰਹੇ ਨੇ। ਇਹ ਜਿਹੜਾ ਭਾਰਤਮਾਲਾ ਪ੍ਰੋਜੈਕਟ ਹੈ, ਦੋ ਤਰੀਕਿਆਂ ਦੇ ਨਾਲ। ਇੱਕ ਤਾਂ ਪਹਿਲਾ ਤਰੀਕਾ ਤਾਂ ਇਹ ਹੈ ਕਿ ਜ਼ਮੀਨਾਂ ਖੋਹਣ ਦਾ ਤਰੀਕਾ ਗਲਤ ਆ। ਹੁਣ ਇਹ ਸਮਝੋ ਬਾਹਰ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਸਾਡੇ ਤੋਂ ਜਿੰਨੇ ਮਰਜ਼ੀ ਪੈਸੇ ਲੈ ਲਓ। ਇੱਕ ਪਹਿਲਾਂ ਵੀ NHAI ਦਾ ਕੋਈ ਬੰਦਾ ਇੰਟਰਵਿਊ ਦੇ ਰਿਹਾ ਸੀਗਾ, ਉਹ ਕਹਿੰਦਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਆਪਣੀ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਪਾਸ ਕਰ ਲਓ ਇਸ ਤਰ੍ਹਾਂ ਦਾ, ਜਿਹਦੇ ਨਾਲ ਤੁਹਾਡੇ ਕਿਸਾਨਾਂ ਨੂੰ ਮੁਆਵਜ਼ਾ ਮਿਲ ਜਾਵੇ। ਦੋ ਤਰ੍ਹਾਂ ਦੇ ਰੇਟ ਨੇ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ, ਦੂਜੇ ਭਾਰਤ ਦਾ ਸਿਸਟਮ ਕੁਛ ਹੋਰ ਆ, ਸਾਡੇ ਕੁਛ ਹੋਰ ਹੈ। ਇੱਥੇ ਇੱਕ ਤਾਂ ਹੈਗਾ ਕਲੈਕਟਰ ਰੇਟ, ਇੱਕ ਹੈਗਾ ਮਾਰਕੀਟ ਰੇਟ। ਕਲੈਕਟਰ ਰੇਟ ਤੁਸੀਂ DC ਰੇਟ ਜਿਹਨੂੰ ਬੋਲ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਸਰਕਾਰੀ ਰੇਟ। ਉਹ ਆਮ ਤੌਰ ਤੇ ਪਿੰਡਾਂ ਦਾ, ਮੈਨੂੰ ਸਾਡੇ ਪਿੰਡ ਦਾ ਪਤਾ 4,80,000 ਰੁਪਈਆ, ਜਾਂ ਮਤਲਬ ਆਮ ਪਿੰਡਾਂ ਦਾ ਕਿਸੇ ਦਾ 5.5 ਲੱਖ ਹੈ, ਕਿਸੇ ਦਾ ਕਿੰਨਾ, ਕਿਸੇ ਦਾ ਕਿੰਨਾ। ਜਿਹੜੇ ਸ਼ਹਿਰਾਂ ਦੇ ਨੇੜੇ ਨੇ ਉਹਨਾਂ ਦਾ ਕਈਆਂ ਦਾ 10 ਕੁ ਲੱਖ ਵੀ ਹੈ। ਉਸ ਹਿਸਾਬ ਦੇ ਨਾਲ ਰਜਿਸਟਰੀਆਂ ਹੁੰਦੀਆਂ। ਪਰ ਹੁਣ 5 ਲੱਖ ਨੂੰ ਕਿੱਲਾ ਤਾਂ ਕਿਤੇ ਵੀ ਨਹੀਂ ਮਿਲਦਾ, 12 ਨੂੰ ਨਹੀਂ ਮਿਲਦਾ, 15 ਨੂੰ ਨਹੀਂ ਮਿਲਦਾ, 16 ਨੂੰ ਨਹੀਂ ਮਿਲਦਾ। ਅਸੀਂ ਸੋਚਦੇ ਹੁੰਦੇ ਸੀ ਕਿ ਮਾਲਵੇ ਦੇ ਇਸ ਹਿੱਸੇ ਦੇ ਵਿੱਚ, ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਵਾਲੇ ਹਿੱਸੇ ਦੇ ਵਿੱਚ, ਫਾਜ਼ਿਲਕਾ ਅਬੋਹਰ ਵਾਲੇ ਹਿੱਸੇ ਦੇ ਵਿੱਚ ਇੱਧਰ ਜ਼ਮੀਨ ਸਸਤੀ ਹੈ, ਇੱਧਰ ਵੀ ਨਹੀਂ ਸਸਤੀ। ਇੱਧਰ 25 ਲੱਖ, 20 ਲੱਖ, 22 ਲੱਖ ਤੋਂ ਘੱਟ ਕਿੱਲੇ ਦਾ ਰੇਟ ਕਿਤੇ ਵੀ ਪੰਜਾਬ ਦੇ ਵਿੱਚ ਹੈ ਨਹੀਂ, ਜਿੱਥੇ ਤੁਸੀਂ ਮਰਜ਼ੀ ਪਤਾ ਕਰ ਲਓ। ਹੁਣ ਉਹ ਕਹਿੰਦੇ ਕਿ ਅਸੀਂ ਤਾਂ 24 ਲੱਖ ਰੁਪਇਆ ਦੇਤਾ ਮਾਰਕੀਟ ਦੇ ਰੇਟ ਦੇ ਹਿਸਾਬ ਦੇ ਨਾਲ, ਪਰ ਉਹ ਕਿਸਾਨ ਕਹਿੰਦਾ ਕਿ ਕੁਛ ਕਿਲੋਮੀਟਰ, ਕਹਿ ਲਓ ਕਿਲੋਮੀਟਰ ਤਾਂ ਬਾਹਲਾ ਵੱਡਾ ਫਾਸਲਾ ਪੈ ਜਾਊਗਾ। ਉਹ ਕਹਿੰਦਾ ਕਿ ਕੁਛ ਮੀਟਰ ਤੇ ਜਾ ਕੇ ਇਸੇ ਮਾਰਗ ਦੇ ਤਹਿਤ, ਇਸੇ ਪ੍ਰੋਜੈਕਟ ਦੇ ਤਹਿਤ ਤੁਸੀਂ ਜ਼ਮੀਨ ਐਕਵਾਇਰ ਕੀਤੀ ਹੈ, ਉਹ ਜ਼ਮੀਨ ਕਿਸੇ ਭਾਜਪਾਈ ਦੀ, ਉੱਥੇ ਤੁਸੀਂ ਕਰੋੜ ਰੁਪਇਆ ਦੇਈ ਜਾਂਦੇ ਹੋ, ਮੈਨੂੰ ਤੁਸੀਂ 24 ਲੱਖ ਰੁਪਇਆ ਦੇਈ ਜਾਂਦੇ ਹੋ। ਇਹ ਪਾੜਾ ਕਿਵੇਂ ਸਮਝ ਆਊਗਾ? ਪਹਿਲੀ ਗੱਲ ਤਾਂ ਜਦੋਂ ਸਰਕਾਰ ਨੂੰ ਇਤਰਾਜ਼ ਨਹੀਂਗਾ, ਕੰਪਨੀਆਂ ਨੂੰ ਕਿਉਂ ਇਤਰਾਜ਼ ਆ, ਪੰਜਾਬ ਦੀ ਅਫਸਰਸ਼ਾਹੀ ਨੂੰ ਕਿਉਂ ਇਤਰਾਜ਼ ਆ ਵੀ ਕਿਸਾਨਾਂ ਨੂੰ ਪੈਸੇ ਨਹੀਂ ਦੇਣੇ? ਸਰਕਾਰ ਕਹਿੰਦੀ ਹੈ ਕਿ ਲੈ ਲਓ ਤੁਸੀਂ, ਅਸੀਂ ਉਹਦੇ 'ਚ ਤੁਹਾਡਾ ਪੁਨਰ ਵਸੇਬਾ ਵੀ ਗਿਣਦੇ ਹਾਂ, ਅਸੀਂ ਉਹਦੇ 'ਚ ਤੁਹਾਨੂੰ ਕੰਪਨਸੇਟ ਵੀ ਕਰਦੇ ਹਾਂ। ਇਹ ਨਹੀਂਗਾ ਕਿ ਕਿੱਲੇ ਦਾ ਕਰੋੜ ਦੇਤਾ। ਉਹ ਕਹਿੰਦੇ ਕਿੱਲੇ ਦਾ ਰੇਟ ਹੈ ਜਿਹੜਾ, ਅਸੀਂ 60 ਲੱਖ ਜਾਂ 70 ਲੱਖ ਮਿਲਦੇ ਹਾਂ, ਪਰ 30 ਲੱਖ ਰੁਪਏ ਨੂੰ ਅਸੀਂ ਮੁੜ ਵਸੇਬੇ ਦੀਆਂ ਸ਼ਰਤਾਂ, ਕਿ ਬੰਦਾ ਕਿਤੇ ਹੋਰ ਜਾਊਗਾ, ਉਹਨੂੰ ਸੋਰਸਸ ਲਾਉਣੇ ਪੈਣਗੇ, ਉਹਨੂੰ ਟਿਊਬਵੈਲ ਵੀ ਲਾਉਣਾ ਪਊਗਾ, ਤੇ ਇਸ ਕਰਕੇ ਅਸੀਂ ਉਹ ਵੱਧ ਦੇ ਰਹੇ ਹਾਂ ਤਾਂ ਮੁੜ ਵਸੇਬੇ ਦੇ ਲਈ। ਇੱਥੇ ਰੌਲਾ ਇਹ ਹੈ ਕਿ ਕਿਸਾਨ ਕਹਿੰਦਾ ਕਿ ਜੀ ਮੇਰਾ ਵਾਹਣ ਦੇ ਵਿਚਾਲੋਂ, ਮੇਰੇ ਖੇਤ ਦੇ ਵਿਚਾਲੋਂ ਦੀ ਸੜਕ ਲੰਘ ਗਈ, ਮੇਰੀ ਮੋਟਰ ਉਸ ਪਾਸੇ ਹੈ, ਖਾਲ ਮੇਰਾ ਇਸ ਪਾਸੇ ਹੈ, ਪਈ ਮੇਰੀ ਕਿਸੇ ਹੋਰ ਪਾਸੇ ਰਹਿ ਗਈ, ਉਹ ਵੀ ਮਸਲੇ ਨਹੀਂ ਹੱਲ ਹੋ ਰਹੇ। ਇਹ ਐਡੇ ਝੂਠ ਦੇ ਪਲੰਦੇ ਆ। ਇਹ ਕਹਿੰਦੇ ਜੀ ਅਸੀਂ ਸਾਰੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਮੁਆਵਜ਼ਾ ਦੇ ਚੁੱਕੇ ਆ, ਰਿਲੀਜ਼ ਕਰ ਚੁੱਕੇ ਆ, ਤੇ ਉਹ ਪੈਸੇ ਲੈ ਕੇ ਹੁਣ ਜੱਟ ਰੌਲਾ ਪਾ ਰਹੇ ਆ। ਉਹ ਗਰਾਹਾਂ ਵਾਲੇ ਲਿਸਟਾਂ ਕੱਢ ਲਏ, ਉਹ ਕਹਿੰਦੇ ਦੱਸੋ ਤੁਸੀਂ ਇਹਨਾਂ ਕਿਸਾਨਾਂ ਨੂੰ ਕਿਹੜੇ ਖਾਤੇ 'ਚ ਪੈਸਾ ਪਾਇਆ? 40 ਕਿਸਾਨਾਂ ਦੀਆਂ ਲਿਸਟਾਂ ਦਿੱਤੀਆਂ ਉਹਨਾਂ ਨੇ, 40 ਪਰਿਵਾਰਾਂ ਦੀਆਂ। ਤੇ ਹੁਣ ਕਹਿਣ ਨੂੰ ਕੀ ਹੈ? ਅਖਬਾਰਾਂ ਨੇ ਵੀ ਕਹਿ ਦੇਣਾ, ਮੀਡੀਆ ਨੇ ਵੀ ਕਹਿ ਦੇਣਾ, ਹੋਰ ਸਰਕਾਰ ਪੱਖੀ ਲੋਕਾਂ ਨੇ ਵੀ ਕਹਿ ਦੇਣਾ, ਇਹ ਜੀ ਪੈਸੇ ਲੈ ਕੇ ਧਰਨੇ ਲਾਈ ਜਾਂਦੇ ਆ। ਝੂਠ ਹੀ ਫੈਲਾਉਣਾ, ਕਿਸੇ ਤਰੀਕੇ ਨਾਲ ਮਰਜ਼ੀ ਫੈਲਾ ਦਿਓ। ਸੋ ਇਹ ਸਾਰਾ ਕੁਛ ਵਾਪਰ ਰਿਹਾ। ਹੁਣ ਜਿਹੜੀ ਬਹਿਸ ਆ ਉਹ ਇਹ ਹੈ ਕਿ ਅਸਲ ਦੇ ਵਿੱਚ ਇਹ ਜਿਹੜੇ ਸਾਰੇ ਵੱਡੇ ਪ੍ਰੋਜੈਕਟਸ ਨੇ, ਇਹ ਬਣਾਏ ਜਾ ਰਹੇ ਨੇ ਵੱਡੇ ਘਰਾਂ ਦੇ ਲਈ,
ਅਡਾਨੀਆਂ ਦੇ ਲਈ। ਤੁਸੀਂ ਦੇਖੋ ਕਿ ਇੱਥੋਂ ਦੇ ਇਨਵੈਸਟਰਸ ਦਾ ਪੈਸਾ ਲੁੱਟ ਲਿਆ, ਇੱਥੇ ਕੇਸ ਦਰਜ ਹੋ ਗਿਆ। ਉੱਥੋਂ ਦੀਆਂ ਸਰਕਾਰਾਂ ਕੋਰਟਾਂ 'ਚ ਜਾ ਰਹੀਆਂ ਨੇ, ਕਹਿੰਦੀਆਂ ਜੀ ਸਾਡੇ ਨਾਲ ਮਹਿੰਗੇ ਭਾਅ ਦੇ MOU ਸਾਈਨ ਕੀਤੇ ਨੇ। ਉੱਥੇ ਜੇ ਮਹਿੰਗੇ ਭਾਅ ਦੇ MOU ਸਾਈਨ ਕੀਤੇ ਨੇ ਜਾਂ PPA ਸਾਈਨ ਹੋਏ ਨੇ ਸੋਲਰ ਐਨਰਜੀ ਦੇ, ਤਾਂ ਉਹਦੀ ਜੇਬ ਦਾ ਡਾਕਾ ਕਿਹਦੇ ਤੇ ਪਊਗਾ? ਖਪਤਕਾਰ ਤੇ ਪਊਗਾ, ਜਿਹਨੇ ਉਸ ਬਿਜਲੀ ਨੂੰ ਵਰਤਣਾ ਹੈ। ਉੱਥੋਂ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ, ਇੱਧਰੋਂ ਇਨਵੈਸਟਰਸ ਦਾ ਪੈਸਾ ਲੁੱਟਿਆ ਗਿਆ। ਇੱਥੋਂ ਦੀ ਸਰਕਾਰ ਨੇ ਤਾਂ ਕਾਰਵਾਈ ਕਰਤੀ ਕਿ ਸਾਡੇ ਲੋਕਾਂ ਦੇ ਨਾਲ ਠੱਗੀ ਧੋਖਾ। ਉਧਰ ਸਰਕਾਰ ਕਹਿੰਦੀ ਗੱਲ ਨਾ ਕਰੋ, ਤੁਸੀਂ ਵਿਕਾਸ ਵਿਰੋਧੀ, ਕਰ ਲਓ ਗੱਲ। ਬੰਗਲਾਦੇਸ਼ ਦੀ ਸਰਕਾਰ ਆਪਣੇ ਥਾਂ ਤੇ ਅੜੀ ਹੋਈ ਆ। ਮਾਫ ਕਰਨਾ, ਈਰਾਨ ਨਹੀਂ ਗਾ, ਕੀਨੀਆ ਦੀ ਸਰਕਾਰ, ਆਸਟ੍ਰੇਲੀਆ ਦੀ ਸਰਕਾਰ ਅਡਾਨੀ ਦੇ ਵਿਰੁੱਧ ਕਾਰਵਾਈਆਂ ਕਰ ਰਹੀ ਹੈ ਜਾਂ ਉਹਨਾਂ ਦੇ ਪ੍ਰੋਜੈਕਟਾਂ ਨੂੰ ਨਜ਼ਰਸਾਨੀ ਕਰ ਰਹੀ ਹੈ। ਇੱਥੇ ਸਰਕਾਰ ਕਹਿੰਦੀ ਲੋਕ ਸਭਾ ਦੇ ਵਿੱਚ ਨਾਂ ਨਹੀਂ ਤੁਸੀਂ ਲੈਣਾ। ਆਪਾਂ ਹਮੇਸ਼ਾ ਕਹਿੰਦੇ ਆ ਕਿ ਜੇ ਪੰਜਾਬ ਨੂੰ ਤੁਸੀਂ ਵਾਕਈ ਪੰਜਾਬ ਦੇ ਲਈ ਸੁਹਿਰਦ ਹੋ ਤਾਂ ਤੁਸੀਂ ਬਾਰਡਰ ਖੋਲ ਦਿਓ। ਸਾਡੀਆਂ ਫਸਲਾਂ ਵਿਕਣਗੀਆਂ, ਸਾਡੇ ਆਲੂ ਵਿਕਣਗੇ, ਸਾਡਾ ਗੰਢਾ ਵਿਕੂਗਾ, ਸਾਡੇ ਟਮਾਟਰ ਵਿਕਣਗੇ, ਸਾਡੀਆਂ ਸਬਜ਼ੀਆਂ ਗੋਭੀ ਤੋਂ ਲੈ ਕੇ ਮਿਰਚਾਂ ਤੱਕ ਵਿਕਣਗੀਆਂ। ਨਹੀਂ ਖੋਲ ਰਹੇ। ਅੱਜ ਭਾਰਤਮਾਲਾ ਪ੍ਰੋਜੈਕਟ ਬਣ ਜਾਣ ਦਿਓ, ਉਸ ਤੋਂ ਬਾਅਦ ਉਹ ਨਾਲ ਦੀ ਨਾਲ ਖੁੱਲ ਜਾਣਗੇ, ਉਹ ਬਾਰਡਰ ਵੀ ਖੁੱਲ ਜਾਣਗੇ। ਪਰ ਸੌਦਾ ਪਤਾ ਕਿਹਦਾ ਜਾਣਾ ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਬੰਦੇ ਨੇ ਉਸ ਬੰਦੇ ਦਾ ਜਹਾਜ਼ ਲੈ ਕੇ ਚੋਣ ਪ੍ਰਚਾਰ ਕੀਤਾ ਹੋਵੇ ਤੇ ਤੁਹਾਨੂੰ ਲੱਗਦਾ ਉਹਨੂੰ ਤੱਤੀ ਵਾਹ ਵੀ ਲੱਗਣ ਦੇ ਦੂਗੇ? 2014 ਤੋਂ ਪਹਿਲਾਂ ਅੰਕੜੇ ਕੱਢ ਲਓ, ਅਡਾਨੀ ਦਾ ਕਾਰੋਬਾਰ ਕਿੱਥੇ ਸੀ, 2024 ਦੇ ਵਿੱਚ ਕੱਢ ਲਓ। 10 ਸਾਲਾਂ ਦੇ ਵਿੱਚ ਕਿਸੇ ਹੋਰ ਧਿਰ ਦਾ ਇੰਨਾ ਕਾਰੋਬਾਰ ਵਧਿਆ ਤਾਂ ਮੈਨੂੰ ਦੱਸ ਦਿਓ, ਕਾਰਪੋਰੇਟਸ ਤੋਂ ਇਲਾਵਾ। ਔਰ ਇਹ ਗੱਲ ਸਾਡਾ ਕਿਸਾਨ ਜਾਣਦਾ, ਉਹ ਮਾਤੜ ਬੰਦਾ ਜਾਣਦਾ, ਜਿਹਨੂੰ ਆਮ ਤੌਰ ਤੇ ਜਿਹੜੀ ਅਫਸਰਸ਼ਾਹੀ ਹੈ ਜਾਂ ਜਿਹੜੇ ਹੋਰ ਕਈ ਲੋਕ ਨੇ, ਅਮੀਰ ਲੋਕ ਨੇ, ਉਹ ਕਹਿੰਦੇ ਕਿ ਇਹਨੂੰ ਤਾਂ ਪਤਾ ਹੀ ਕਾਸੇ ਦਾ ਨਹੀਂ। ਜਿਹਨੂੰ ਪਤਾ ਹੁੰਦਾ ਤੇ ਕਣਕ ਝੋਨੇ ਦੇ ਚੱਕਰ 'ਚ ਉਹਨੂੰ ਨਿਕਲ ਜਾਂਦਾ, ਉਹ ਪਹਿਲਾਂ ਹੀ ਦੱਸ ਦਿੰਦਾ। ਮਾਤੜ ਬੰਦਾ ਕਣਕ ਖੜੀ ਵੇਖ ਕੇ ਦੱਸ ਦਿੰਦਾ ਐਕਟੀ 45 ਮਣ ਨਿਕਲੂਗੀ ਕਿੱਲੇ ਦੀ, ਇਹ ਫਲਾਣੇ ਥਾਂ ਤੋਂ ਇੰਨੇ ਮਣ ਨਿਕਲੂਗੀ। ਉਹ ਜਦੋਂ ਸੱਥਾਂ ਦੇ ਵਿੱਚ ਜਾਂਦੇ ਆ, ਪਿੰਡਾਂ ਦੇ ਵਿੱਚ ਆਪਾਂ ਗੱਲਾਂ ਸੁਣਦੇ ਆ, ਉਹ ਕੋਈ ਬੰਦਾ ਗੱਲ ਕਰਦਾ ਸੀਗਾ, ਉਹ ਕਹਿੰਦੇ ਜੀ ਕਿਹੜੀ ਵੈਰਾਈਟੀ ਲਾਈਏ, ਕਿਹੜੀ ਲਾਈਏ, ਫਲਾਣੇ ਸਾਡੇ ਰਿਸ਼ਤੇਦਾਰ ਤਾਂ ਆਹ ਲਾ ਰਿਹਾ, ਆਹ ਲਾ ਰਿਹਾ। ਉਹ ਪਿੰਡ ਦੇ ਵਿੱਚ ਬੈਠਾ ਕੋਈ ਸਿਆਣਾ ਬਜ਼ੁਰਗ ਸੁਣੀ ਜਾਂਦਾ ਸੀ ਮੇਰੇ ਵਰਗਿਆਂ ਨੂੰ ਗੱਲਾਂ ਕਰਦਿਆਂ ਨੂੰ। ਉਹ ਕਹਿੰਦਾ ਵੈਰਾਈਟੀ ਉਹ ਲਾਓ ਜਿਹੜੇ ਤੁਹਾਡੇ ਨਾਲ ਦਾ ਗੁਆਂਢੀ ਲਾ ਰਿਹਾ, ਜਿਹੜੀ ਤੁਹਾਡੀ ਮਿੱਟੀ ਦੀ ਤਸੀਰ ਆ ਉਹੀ ਉਹਦੀ, ਵੱਟ ਦਾ ਹੀ ਫਰਕ ਹੈ ਇਕੱਲਾ। ਐਵੇਂ ਨਾ ਰਿਸ਼ਤੇਦਾਰ, ਉਹਨਾਂ ਦੀ ਕੀ ਪਤਾ ਪੈਲੀ ਬਰਾਨੀ ਹੈ, ਕਿਹੜੀ ਹੈ, ਨਹਿਰੀ ਹੈ, ਪਾਣੀ ਲੱਗਦਾ, ਕਿਹੜੀ ਲੱਗਦਾ। ਤੁਸੀਂ ਐਵੇਂ ਉੱਥੇ ਫਲਾਣੇ ਦੇ ਮਗਰ ਲਾ ਕੇ, ਧਿਉਂਕੇ ਦੇ ਮਗਰ ਲਾ, ਐਂ ਸਿਆਣੇ ਬੰਦੇ ਤਾਂ ਐਂ ਤਰ ਕੱਢ ਲੈਂਦੇ ਆ, ਖੜੀ ਫਸਲ ਨੂੰ ਦੱਸ ਦਿੰਦੇ ਆ। ਤੇ ਇਹ ਜਿਹੜੇ ਅਫਸਰਸ਼ਾਹੀ ਹੈ ਜਾਂ ਸਰਕਾਰਾਂ, ਇਹ ਕਹਿੰਦੀਆਂ ਤਾਂ ਬੁੱਧੂ, ਇਹਨਾਂ ਨੂੰ ਪਤਾ ਕਾਸੇ ਦਾ ਨਹੀਂਗਾ। ਸੋ ਕੀ ਕਿਸਾਨ ਬੁੱਧੂ ਆ ਜਿਹਨੂੰ ਇਹ ਪਤਾ ਹੈ ਵੀ ਯਾਰ ਮੇਰਾ ਤਾਂ ਕੁਝ ਨਹੀਂ ਬਣਿਆ, ਮੈਂ ਆਪਦੇ ਜਵਾਕ ਪੜ੍ਹਾ ਲਾ, ਪੜ੍ਹ ਲਿਖ ਕੇ ਕਿਸੇ ਕਾਰਜ ਲੱਗ ਜਾਣਗੇ, ਕੋਈ ਕੰਮ ਕਰ ਲੈਣਗੇ। ਹੋਰ ਨਹੀਂ ਤਾਂ ਉਹਨਾਂ ਦੀ ਰੋਟੀ ਰੁਕ ਜੂ, ਬੀਜ ਦਾ ਨਾਂ ਪੜ੍ਹਨ ਸਿੱਖ ਲੈਣਗੇ, ਸਪਰੇਅ ਲੈ ਕੇ ਆਉਣ ਲੱਗ ਪੈਣਗੇ, ਬੈਂਕਾਂ ਦੇ ਨਾਲ, ਆੜਤੀਆਂ ਦੇ ਨਾਲ ਹਿਸਾਬ ਕਰਨ ਲੱਗ ਪੈਣਗੇ। ਉਹਨੂੰ ਤਾਂ ਅਗਲੇ 30 ਸਾਲਾਂ ਦਾ ਵੀ ਫਿਕਰ ਹੈ ਵੀ 30 ਮੁੰਡੇ ਨੇ ਮੇਰੇ ਨੇ ਕਬੀਲਦਾਰੀ ਚੱਕਣੀ ਹੈ ਪਾਉਂਦੇ 15-20 ਸਾਲਾਂ ਨੂੰ, ਤੇ ਮੈਂ ਉਹਨੂੰ ਅੱਜ ਹੀ ਸਮਰੱਥ ਬਣਾ ਦਿਆਂ। ਉਹ ਤਾਂ ਇੰਨੀ ਸੋਚ ਦਾ ਮਾਲਕ ਹੈ, 10-15 ਸਾਲ ਅੱਗੇ ਫਿਰਦਾ। ਤੁਸੀਂ ਕਹਿੰਦੇ ਹੋ ਕਿ ਜੀ ਨਹੀਂ ਅਸੀਂ 24 ਲੱਖ ਰੁਪਇਆ ਮੁਆਵਜ਼ਾ ਦਿੰਦੇ ਆ, ਦੂਜਾ ਕੋਈ ਹੋਰ ਹੈ, ਕੋਈ ਜਿਹਦੀ ਸਰਕਾਰ ਦੇ ਨਾਲ ਸੀਟੀ ਗਿਟੀ ਰਲਦੀ ਹੈ, ਉਹ ਲੈ ਜੇ ਕਰੋੜ ਰੁਪਇਆ ਲੈ ਜੇ। ਤੁਸੀਂ ਤਾਂ ਬੁੱਧੂ ਬਣਾਉਣੇ ਲੋਕਾਂ ਦੇ। ਅੱਖਾਂ ਦੇ ਵਿੱਚ ਘੱਟਾ ਤਾਂ ਲੋਕ ਪਾਉਂਦੇ ਸੁਣੇ ਸੀ, ਤੁਸੀਂ ਤਾਂ ਮਿਰਚਾਂ ਪਾਈ ਜਾਂਦੇ ਹੋ। ਸੋ ਕਰ ਕਰਾ ਕੇ ਬਹੁਤ ਮਾੜਾ ਵਰਤਾਰਾ ਸਾਡੇ। ਠੀਕ ਆ, ਅਸੀਂ ਇਹ ਗੱਲ ਮੰਨਣੀ ਪੈਣੀ ਹੈ ਕਿ ਸਾਡੇ ਸੰਘਰਸ਼ ਦੇ ਵਿੱਚ ਕੁਝ ਕਮੀਆਂ ਹੋਣਗੀਆਂ, ਉਹਦੀ ਰਣਨੀਤੀ ਦੇ ਵਿੱਚ ਕੁਝ ਕਮੀਆਂ ਹੋਣਗੀਆਂ, ਮੰਗਾਂ ਦੇ ਵਿੱਚ ਹੋ ਸਕਦਾ ਕਮੀਆਂ ਹੋਣ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਇਹ ਜੇ ਤੁਸੀਂ ਕਹੋ ਕਿ ਮੋਦੀ ਸਰਕਾਰ ਰੁਕ ਗਈ ਜਾਂ ਕੋਈ ਹੋਰ ਰੁਕ ਗਿਆ, ਜ਼ਮੀਨਾਂ ਤੇ ਅੱਖ ਉਹਨਾਂ ਦੀ ਸੀਗੀ, ਹੈ ਤੇ ਰਹੇਗੀ। ਔਰ ਇਹ ਤੁਸੀਂ ਸਾਬਿਤ ਹੋ ਰਿਹਾ, ਸਾਰਾ ਕੁਝ ਦੁਨੀਆ ਦੇ ਸਾਹਮਣੇ ਹੋ ਰਿਹਾ। ਅਮਰੀਕਾ ਦੇ ਵਿੱਚ ਪਰਚੇ ਦਰਜ ਹੋ ਗਏ, ਉਹਦੇ ਭਤੀਜੇ ਨੂੰ ਸੱਦ ਲਿਆ ਗਿਆ, ਵਾਰੰਟ ਜਾਰੀ ਹੋ ਗਏ, ਸਾਰਾ ਕੁਝ ਹੋ ਗਿਆ। ਉੱਥੇ ਉਹ ਕਹਿੰਦੇ ਨਾਂ ਨਹੀਂ ਲੈਣ ਦੇਣਾ। ਤਾਂ ਲੋਕ ਸਭਾ ਦੇ ਵਿੱਚ 2 ਦਿਨਾਂ ਤੋਂ ਕਾਰਵਾਈ ਚੱਲਦੀ ਹੈ, ਉਹ 1-2 ਘੰਟੇ ਚੱਲਦੀ ਹੈ, ਉਸ ਤੋਂ ਬਾਅਦ ਹੱਲਾ ਗੁੱਲਾ ਹੋ ਜਾਣਾ। ਸਰਕਾਰ ਨੂੰ ਵਧੀਆ, ਸਰਕਾਰ ਨੂੰ ਚੰਗਾ, ਉਹ ਕਹਿੰਦੇ ਕਿ ਸਾਨੂੰ ਤਾਂ ਹੀ ਸਰ ਜਾਂਦਾ, ਰੌਲਾ ਸਾਨੂੰ ਤਾਂ ਮਾਫਕ ਹੈ। ਸੋ ਕਹਿਣ ਤੋਂ ਭਾਵ ਹੈ ਸਰਕਾਰਾਂ ਦਾ ਕੁਛ ਨਹੀਂ ਬਦਲਿਆ, ਨਾ ਇਹਨਾਂ ਦੇ ਏਜੰਡੇ ਬਦਲਿਆ, ਨਾ ਇਹਨਾਂ ਦੇ ਟੀਚੇ ਬਦਲੇ ਆ। ਪਰ ਅਸੀਂ ਚਾਹੁੰਦੇ ਹਾਂ ਕਿ ਕਿਸੇ ਦੇ ਨਾਲ ਧੱਕਾ ਨਾ ਹੋਵੇ, ਨਾ ਸਿਰਫ ਪੰਜਾਬ ਦਾ ਕਿਸਾਨ, ਕਿਸੇ ਹੋਰ ਵੀ ਦੇਸ਼ ਦੇ ਕਿਸਾਨ। ਜਦੋਂ ਤਾਮਿਲਨਾਡੂ ਦਾ ਕਿਸਾਨ ਆ ਕੇ ਧਰਨੇ ਤੇ ਬਹਿੰਦਾ ਸੀ, ਆਪਾਂ ਉਹਨਾਂ ਦੀਆਂ ਵੀ ਖਬਰਾਂ ਕੀਤੀਆਂ। ਜਦੋਂ ਕੋਈ ਹੋਰ ਧਿਰਾਂ, ਨਾ ਸਿਰਫ ਕਿਸਾਨ, ਜਦੋਂ ਕੋਈ ਹੋਰ ਧਿਰਾਂ, ਚਾਹੇ ਉਹ ਛੋਟਾ ਵਪਾਰੀ ਹੈ, ਚਾਹੇ ਕੋਈ ਹੋਰ ਸਮਾਜ ਦੀ ਧਿਰ ਹੈ, ਚਾਹੇ ਬੇਰੁਜ਼ਗਾਰ ਕੋਈ ਰੌਲਾ ਪਾਉਂਦੇ ਹੈ, ਚਾਹੇ ਕੋਈ ਮੁਲਾਜ਼ਮ ਜਥੇਬੰਦੀਆਂ ਨੇ, ਕਿਸੇ ਵੀ ਧਿਰ ਦਾ ਕੋਈ ਮਸਲਾ, ਤਾਂ ਆਪਾਂ ਉਹਦੀ ਗੱਲ ਕਰੀਦੀ ਹੈ ਕਿ ਇਹ ਗੱਲ ਹੋਣੀ ਚਾਹੀਦੀ ਹੈ, ਸਰਕਾਰਾਂ ਨੂੰ ਸੁਣਨੀ ਚਾਹੀਦੀ ਹੈ। ਪਰ ਕਿਉਂਕਿ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਆ, ਤੇ ਸਭ ਤੋਂ ਵੱਧ ਜੇ ਕੋਈ ਜ਼ੁਲਮ ਦਾ, ਅਣਦੇਖੀ ਦਾ ਜਾਂ ਕੋਈ ਵਧੀਕੀਆਂ ਦਾ ਸ਼ਿਕਾਰ ਆ ਤੇ ਉਹ ਕਿਸਾਨ ਆ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਏਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਏਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ
ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ ਤੇ ਇਹਦੇ ਨਾਲ ਇੱਕ ਜਿਹੜੀ ਜਾਣਕਾਰੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਉਹ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਅਖੀਰ ਦੇ ਵਿੱਚ ਵੀ ਸਾਂਝੀ ਕਰਦੀ ਚੱਲੀਏ ਕਿ ਬਲੈਕ ਫਰਾਈਡੇ ਤੇ ਹੋਰ ਜਿਹੜੇ ਸਾਈਬਰ ਮੰਡੇ ਦੇ ਦਿਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ 2 ਦਸੰਬਰ ਤੱਕ ਤੁਸੀਂ ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਜੇਕਰ ਅਮਰੀਕਾ ਭਰ ਦੇ ਵਿੱਚ ਕਿਤੋਂ ਵੀ ਆਰਡਰ ਕਰਦੇ ਹੋ ਤਾਂ ਤੁਹਾਨੂੰ ਕੋਈ ਸ਼ਿਪਿੰਗ ਚਾਰਜ ਨਹੀਂ ਪੈਣਗੇ, ਉਹ ਬਿਲਕੁਲ ਫ੍ਰੀ ਨੇ। ਪਹਿਲਾਂ ਤੁਹਾਨੂੰ ਉਹਦੇ ਲਈ ਪੇ ਕਰਨਾ ਪੈਂਦਾ ਸੀ, ਪਰ ਸਾਈਬਰ ਮੰਡੇ ਨੂੰ ਧਿਆਨ ਦੇ ਵਿੱਚ ਰੱਖਦਿਆਂ 2 ਦਸੰਬਰ ਤੱਕ ਤੁਸੀਂ ਇਸ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਇੰਟਰਨੈਟ ਰੇਡੀਓ ਸੈੱਟ ਬਹੁਤ ਲਿਮਟਿਡ ਬਚੇ ਨੇ, ਤੁਸੀਂ ਆਰਡਰ ਕਰਕੇ ਉਹਨੂੰ ਬੁੱਕ ਕਰਵਾ ਸਕਦੇ ਹੋ। ਬੁੱਕ ਕਰਵਾਉਣ ਦੇ ਲਈ ਨੰਬਰ ਹੈ 468 272 5200। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।